ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਕੋਈ ਪਾਲਿਸੀ ਦੀ ਬਾਬਤ ਤੁਹਾਨੂੰ ਕੋਈ ਨੌਲੇਜ ਚਾਹੀਦੀ ਹੈ ਤਾਂ ਅੱਜ ਹੀ ਕਾਲ ਕਰੋ 468-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿਲ ਸਰਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਪ੍ਰੋਗਰਾਮ ਸਾਲ 2023 ਦੀ 18 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸੋ ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਪੁਲਿਸ ਵਾਲੇ ਤੋਂ, ਜਿਹੜਾ ਤਸਕਰ ਬਣ ਗਿਆ। ਕਹਿੰਦੇ ਘਰ ਵਾਲੀ ਨੂੰ ਨਸ਼ਾ ਪਹੁੰਚਾਉਣ ਦੇ ਲਈ ਪੁਲਿਸ ਵਾਲਾ ਬਣਿਆ ਤਸਕਰ ਜੀ। ਇੱਕ ਖਬਰ ਪੂਰੇ ਆਪਣੇ ਸਰਕਲ 'ਚ ਚੱਲੀ ਕਿ ਪੰਜਾਬ ਪੁਲਿਸ ਦਾ ਇੱਕ ਲੰਬੇ ਕੱਦ ਕਾਠ ਵਾਲਾ ਕਾਂਸਟੇਬਲ ਰਿਹਾ ਤੇ ਉਹ ਨਸ਼ੇ ਦੀ ਖੇਪ ਸਣੇ ਫੜਿਆ ਗਿਆ। ਬਿਲਕੁਲ ਸਾਰਿਆਂ ਦੇ ਧਿਆਨ 'ਚ ਹੋਣਾ ਕਿ 7.5 ਫੁੱਟ 6 ਇੰਚ ਦੇ ਕੱਦ ਵਾਲਾ ਜਗਦੀਪ ਸਿੰਘ ਪਿਛਲੇ ਦਿਨੀ ਪੁਲਿਸ ਨੇ ਦਾਅਵਾ ਕੀਤਾ ਕਿ ਅਸੀਂ ਉਸ ਨੂੰ ਨਸ਼ੇ ਦੀ ਖੇਪ ਸਣੇ ਫੜਿਆ। ਫੜਨ ਤੋਂ ਬਾਅਦ ਉਸ ਨੂੰ ਬਕਾਇਦਾ ਪੇਸ਼ ਕੀਤਾ ਗਿਆ। ਪੇਸ਼ ਕਰਨ ਤੋਂ ਬਾਅਦ 5 ਦਿਨ ਦਾ ਰਿਮਾਂਡ ਲਿਆ ਤੇ ਪੰਜਾਬ ਪੁਲਿਸ ਦੇ ਜਿਹੜਾ ਸਪੈਸ਼ਲ ਆਪਰੇਸ਼ਨ ਸੈੱਲ ਹੈ ਉਹਨੇ ਜਦੋਂ ਤੋਂ ਪੁੱਛਗਿੱਛ ਕੀਤੀ, ਕਹਿੰਦੇ ਪੁੱਛਗਿੱਛ 'ਚ ਉਹਨੂੰ ਜੋ ਉਹਨੇ ਬਿਆਨ ਦਿੱਤਾ, ਉਹ ਬਿਆਨ ਦੇ ਵਿੱਚ ਇਹ ਗੱਲ ਨਿਕਲ ਕੇ ਆਈ ਕਿ ਉਹ ਕਹਿੰਦਾ ਜੀ ਮੈਂ ਤਾਂ ਘਰ ਵਾਲੀ ਨੂੰ ਨਸ਼ਾ ਪਹੁੰਚਾਉਣ ਦਾ ਕੰਮ ਕਰਦਾ ਸੀ, ਉਹ ਨਸ਼ੇ ਦੀ ਆਦੀ ਹੋ ਗਈ ਸੀ ਤੇ ਉਹ ਤੋਂ ਹੀ ਮੈਂ ਤਸਕਰ ਬਣ ਗਿਆ ਹੌਲੀ ਹੌਲੀ। ਮਤਲਬ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਜਿਹਦਾ ਕੰਮ ਗੈਰ ਕਾਨੂੰਨੀ ਕੰਮਾਂ ਨੂੰ ਰੋਕਣਾ, ਉਹ ਕਹਿੰਦਾ ਮੇਰੀ ਘਰ ਵਾਲੀ ਨਸ਼ੇ ਦੀ ਆਦੀ ਹੋ ਗਈ, ਉਸ ਨੂੰ ਚਿੱਟੇ ਦੀ ਆਦਤ ਪੈ ਗਈ ਤੇ ਉਸ ਦੀ ਆਦਤ ਪੂਰਤੀ ਲਈ ਉਸ ਨੂੰ ਮੈਨੂੰ ਨਸ਼ਾ ਦੇਣ ਦੇ ਲਈ ਮੈਂ ਨਸ਼ਾ ਵੇਚਣ ਵਾਲਿਆਂ ਕੋਲ ਜਾਣਾ ਪਿਆ ਤੇ ਜਦੋਂ ਲਿਆ ਕੇ ਕਹਿੰਦਾ ਮੈਂ ਉਹਨੂੰ ਉਪਲਬਧ ਕਰਾਉਣ ਲੱਗਿਆ ਤੇ ਕਹਿੰਦਾ ਉਹਦੇ ਵਿੱਚ ਮੈਨੂੰ ਲੱਗਿਆ ਕਿ ਇਹ ਤਾਂ ਚੋਖੀ ਕਮਾਈ ਦਾ ਸਾਧਨ ਹੈ ਤੇ ਇਸ ਲਈ ਕਹਿੰਦਾ ਹੌਲੀ ਹੌਲੀ ਮੈਂ ਇਹਦੀ ਸਪਲਾਈ 'ਚ ਸ਼ਾਮਲ ਹੁੰਦਾ ਗਿਆ ਤੇ ਜਦੋਂ ਕਮਾਈ ਖਾਸੀ ਵਧਣ ਲੱਗੀ ਫਿਰ ਮੈਨੂੰ ਨੌਕਰੀ ਵੀ ਛੋਟੀ ਲੱਗਣ ਲੱਗ ਪਈ। ਅੱਛਾ, ਇਹ ਹੁਣ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਦਾ ਉਹ ਬਿਆਨ ਦੀ ਆਪਾਂ ਚਰਚਾ ਕਰ ਰਹੇ ਹਾਂ, ਜਿਹੜੀ ਉਸਨੇ ਪੁਲਿਸ ਨੂੰ ਦਿੱਤਾ ਹੈ। ਪੁਲਿਸ ਦੀ ਪੁੱਛਗਿੱਛ 'ਚ ਉਹਨਾਂ ਨੂੰ ਦਿੱਤਾ ਹੈ, ਜਿਹੜਾ ਪੰਜਾਬ ਪੁਲਿਸ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਹੈ ਉਹਨੂੰ ਦਿੱਤਾ। ਅਦਾਲਤ ਜਾ ਕੇ ਉਹ ਆਪਣੇ ਬਿਆਨ ਤੇ ਖੜਦਾ ਹੈ, ਨਹੀਂ ਖੜਦਾ, ਉਹ ਇਹ ਕਹਿੰਦਾ ਕਿ ਮੇਰਾ ਬਿਆਨ ਗਲਤ ਲਿਖ ਲਿਆ, ਠੀਕ ਲਿਖ ਲਿਆ, ਇਹ ਵੱਖਰੀ ਗੱਲ ਹੈ। ਪਰ ਅੰਦਰੋਂ ਇਹ ਖਬਰ ਆਪਣੇ ਕੋਲ ਨਿਕਲ ਕੇ ਆਈ ਹੈ ਕਿ ਅੰਦਰ ਉਹਨੇ ਇਹ ਬਿਆਨ ਦਰਜ ਕਰਾਇਆ ਜੀ, ਜਾਂ ਪੁਲਿਸ ਦੇ ਕਾਗਜ਼ਾਂ 'ਚ ਉਹਦਾ ਇਹ ਬਿਆਨ ਹੈ। ਹੁਣ ਇਹਦੇ ਵਿੱਚ ਕੁਝ ਪਹਿਲੂ ਨੇ ਜਿਹੜੇ ਧਿਆਨ ਮੰਗਦੇ ਨੇ ਜੀ। ਜਗਦੀਪ ਸਿੰਘ ਕਾਂਸਟੇਬਲ 7 ਫੁੱਟ 6 ਇੰਚ ਦੇ ਕੱਦ ਵਾਲਾ, ਮਤਲਬ ਜਿੰਨੇ ਮਰਜ਼ੀ ਲੱਖਾਂ ਦੀ ਭੀੜ 'ਚ ਖੜਾ ਹੋਵੇ ਤਾਂ ਵੀ ਵੱਖਰਾ ਦਿਖੇਗਾ ਤੇ ਉਹ ਇਸੇ ਕੱਦ ਕਾਠ ਦੇ ਚੱਲਦਿਆਂ ਜਿੱਥੇ ਪੁਲਿਸ 'ਚ ਆਪਣੀ ਵੱਖਰੀ ਪਹਿਚਾਣ ਰੱਖਦਾ ਸੀ, ਉਸਨੂੰ ਸਾਰੇ ਪਛਾਣਦੇ ਸੀ, ਉੱਥੇ ਹੀ ਉਹ 2010 ਦੇ ਵਿੱਚ ਇੰਡੀਆ ਗੋਟ ਟੈਲੈਂਟ ਦੇ ਵਿੱਚ ਜਦੋਂ ਆਉਂਦਾ ਗੱਤਕਾ ਦੀ ਟੀਮ ਦੇ ਵਿੱਚ ਸ਼ਾਮਲ ਹੋ ਕੇ ਤੇ ਉਸ ਤੋਂ ਉਸਨੂੰ ਇੱਕ ਹੋਰ ਵੱਖਰੀ ਪਹਿਚਾਣ ਮਿਲਦੀ ਹੈ ਤੇ ਫਿਰ ਉਹ ਵਿਸ਼ਵ ਪੱਧਰ ਤੇ ਜਦੋਂ ਅਮਰੀਕਾ ਗੋਟ ਟੈਲੈਂਟ 'ਚ 2019 'ਚ ਜਾਂਦਾ ਹੈ ਫਿਰ ਉਸਦਾ ਦਾਇਰਾ ਹੋਰ ਵਿਸ਼ਾਲ ਹੁੰਦਾ ਹੈ ਤੇ ਉਹ ਆਪਣੀ ਇਸੇ ਮਕਬੂਲੀਅਤ ਦਾ ਫਾਇਦਾ ਕਹਿੰਦੇ ਤਸਕਰੀ 'ਚ ਚੁੱਕਦਾ ਜੀ ਜੀ। ਹੁਣ ਉਹਦੇ ਆਪਣੇ ਬਿਆਨ 'ਚ ਹੈ ਕਿ ਮੈਂ ਕਦੇ ਵੀ ਅੱਧਾ ਕਿਲੋ ਤੋਂ ਲੈ ਕੇ ਕਿਲੋ ਤੋਂ ਵੱਧ ਦੀ ਖੇਪ ਨਹੀਂ ਲੈ ਕੇ ਆਇਆ। ਠੀਕ ਹੈ, ਕਹਿੰਦਾ ਮੈਂ ਛੋਟੀ ਖੇਪ ਇਹ ਲਿਆਉਂਦਾ ਸੀ ਕਿ ਜਾਂ 500 ਗ੍ਰਾਮ ਹੋਵੇ, ਅੱਧਾ ਕਿਲੋ, ਜਾਂ ਵੱਧ ਤੋਂ ਵੱਧ ਕਿਲੋ, ਇਹ ਤੋਂ ਵੱਧ ਨਹੀਂ। ਕਹਿੰਦਾ ਕਿ ਇਹਨੂੰ ਲਿਆਉਣਾ ਆਸਾਨ ਹੁੰਦਾ ਸੀ ਤੇ ਜਦੋਂ ਵੀ ਨਾਕੇ ਨੁੱਕੇ ਤੇ ਰੋਕਦੇ ਸੀ, ਕਹਿੰਦਾ ਗੱਡੀ ਮੇਰੀ ਰੋਕ ਲੈਂਦੇ ਸੀ ਰੂਟੀਨ 'ਚ, ਜੇ ਬਾਰਡਰ ਵਾਲੇ ਪਾਸਿਓਂ ਆ ਰਹੇ ਜਾਂ ਕਿਸੇ ਪਾਸਿਓਂ ਵੀ ਆ ਰਹੇ ਆ ਤਾਂ ਕਹਿੰਦਾ ਗੱਡੀ ਰੁਕ ਜਾਂਦੀ ਸੀ, ਪਰ ਜਦੋਂ ਮੈਨੂੰ ਦੇਖਦੇ ਸੀ ਤਾਂ ਪੁਲਿਸ ਵਾਲੇ ਕੋਈ ਫੋਟੋ ਖਿਚਾ ਕੇ ਸਾਰ ਲੈਂਦਾ ਸੀ, ਕੋਈ ਸਲੂਟ ਮਾਰ ਕੇ ਸਾਰ ਲੈਂਦਾ ਸੀ, ਕੋਈ ਹੱਥ ਮਿਲਾ ਕੇ ਸਾਰ ਲੈਂਦਾ ਸੀ, ਤੇ ਕੋਈ ਹਾਲ ਚਾਲ ਪੁੱਛ ਕੇ ਕਹਿੰਦਾ ਮੇਰੀ ਗੱਡੀ ਭੇਜ ਦਿੱਤੀ ਜਾਂਦੀ, ਮੇਰੀ ਜਾਂਚ ਨਹੀਂ, ਚੈਕਿੰਗ ਨਹੀਂ ਹੁੰਦੀ।
ਪਰ ਇੱਕ ਪੱਖ ਤਾਂ ਉਹਦਾ ਇਹ ਹੈ ਕਿ ਉਸਨੇ ਆਪਣੀ ਵਰਦੀ ਦਾ, ਆਪਣੇ ਕੱਦ ਕਾਠ ਦਾ, ਆਪਣੇ ਰੁਤਬੇ ਦਾ ਫਾਇਦਾ ਲਿਆ। ਦੂਸਰਾ ਉਹ ਕਹਿੰਦਾ ਕਿ ਮੇਰੀ ਘਰ ਵਾਲੀ ਨਸ਼ੇ ਦੀ ਆਦੀ ਹੋਈ, ਮੈਂ ਤਾਂ ਉਹਨੂੰ ਸਪਲਾਈ ਲਈ ਕਿ ਭਾਈ ਉਹਦੀ ਪੂਰਤੀ ਹੋ ਜਾਵੇ, ਜਿਹੜਾ ਆਦੀ ਹੋ ਗਿਆ ਉਹ ਤਾਂ ਰਹਿ ਨਹੀਂ ਹੁੰਦਾ, ਮੈਂ ਤਾਂ ਉਹਦੇ ਲਈ ਖਰੀਦਣ ਜਾਂਦਾ ਸੀ। ਜਦੋਂ ਮੈਨੂੰ ਉਹ ਚ ਪਾੜਾ ਲੱਗਿਆ ਫਿਰ ਮੈਂ ਇਸ ਧੰਦੇ ਚ ਪੂਰੀ ਤਰ੍ਹਾਂ ਆ ਗਿਆ। ਪਰ ਇਹ ਚ ਕੁਝ ਝੋਲ-ਮੋਲ ਹੈ। ਠੀਕ ਹੈ ਜੀ। ਉਹ ਝੋਲ-ਮੋਲ ਇਹ ਹੈ ਕਿ ਜਗਦੀਪ ਸਿੰਘ ਦਾ ਪਿਤਾ ਸੁਖਦੇਵ ਸਿੰਘ ਜੇਲ੍ਹ ਚ ਹੈ ਜੀ, ਨਸ਼ਾ ਤਸਕਰੀ ਦੇ ਮਾਮਲੇ ਚ। ਅੱਛਾ। ਜਗਦੀਪ ਸਿੰਘ ਦਾ ਭਰਾ ਮਲਕੀਤ ਸਿੰਘ ਫਰਾਰ ਹੈ ਨਸ਼ਾ ਤਸਕਰੀ ਦੇ ਮਾਮਲੇ ਚ। ਤੇ ਜਗਦੀਪ ਸਿੰਘ ਇੱਕ ਪਾਸੇ ਕਹਿ ਰਿਹਾ ਕਿ ਮੈਂ ਆਪਣੀ ਘਰ ਵਾਲੀ ਦੀ ਨਸ਼ਾ ਪੂਰਤੀ ਦੇ ਲਈ ਇਸ ਧੰਦੇ ਚ ਹੌਲੀ ਹੌਲੀ ਦਲਦਲ ਚ ਧਸ ਗਿਆ। ਹਾਂਜੀ ਹਾਂਜੀ। ਦੂਏ ਪਾਸੇ ਉਹ ਕਹਿ ਰਿਹਾ ਕਿ ਮੇਰਾ ਪਿਓ ਤੇ ਭਰਾ ਤਸਕਰੀ ਦੇ ਕੰਮ ਚ ਸ਼ਾਮਲ ਸੀ। ਜਦੋਂ ਪਿਓ ਫੜਿਆ ਗਿਆ, ਭਰਾ ਚਲਾ ਗਿਆ ਤੇ ਉਹਨਾਂ ਦਾ ਇੱਕ ਨੈਟਵਰਕ ਬਣਿਆ ਸੀ, ਮੈਂ ਉਹ ਨੈਟਵਰਕ ਆਪਣੇ ਲਈ ਯੂਜ਼ ਕਰਨਾ ਸ਼ੁਰੂ ਕਰ ਲਿਆ। ਹੁਣ ਇਹ ਚ ਝੋਲ-ਮੋਲ ਇਹ ਆ ਕਿ ਜੇ ਤਾਂ ਉਹਦੀ ਘਰ ਵਾਲੀ ਨਸ਼ੇ ਦੀ ਆਦੀ ਸੀ, ਹਾਂਜੀ ਹਾਂਜੀ, ਤੇ ਉਹਦਾ ਸਹੁਰਾ, ਉਹਦਾ ਜੇਠ ਜਾਂ ਦਿਓਰ ਜੋ ਵੀ ਲੱਗਦਾ ਹੋਵੇ, ਉਹਦਾ ਭਰਾ ਮਲਕੀਤ, ਜੇ ਉਹ ਪਹਿਲਾਂ ਤੋਂ ਹੀ ਇਸ ਧੰਦੇ 'ਚ ਸ਼ਾਮਲ ਸੀ, ਫਿਰ ਜਗਦੀਪ ਨੂੰ ਬਾਹਰੋਂ ਨਸ਼ਾ ਲਿਆਉਣ ਦੀ ਕੀ ਲੋੜ ਸੀ ਜੀ? ਫਿਰ ਉਸ ਨੂੰ ਲੈ ਕੇ ਆਉਣ ਦੀ ਕੀ ਲੋੜ ਸੀ? ਸੋ ਕੀ ਉਸ ਨੂੰ ਆਪਣੇ ਪਿਓ ਦੀ, ਭਰਾ ਦੀ ਕਮਾਈ ਨੇ ਇਸ ਲਾਲਸਾ ਵੱਲ ਫਸਾਇਆ? ਜੇ ਉਹ ਘਰੋਂ ਪੂਰਤੀ ਹੋ ਸਕਦੀ ਸੀ ਫਿਰ ਇਹ ਹਵਾਲਾ ਕਿਉਂ ਘਰ ਵਾਲੀ ਦਾ? ਦੂਸਰਾ ਉਹ ਕਹਿੰਦਾ ਕਿ ਮੈਂ ਇਹਨਾਂ ਦਾ ਨੈਟਵਰਕ ਵਰਤਿਆ। ਕੀ ਨੈਟਵਰਕ ਉਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਵਰਤਿਆ ਕਿ ਉਹਨਾਂ ਨਾਲੇ ਪਹਿਲਾਂ ਵਰਤਿਆ ਜਾ ਰਿਹਾ ਸੀ ਜੀ? ਜਾਰੀ ਸੀ। ਇਹ ਵੀ ਇੱਕ ਝੋਲ-ਮੋਲ ਹੈਗਾ। 21 ਸਾਲ ਨੌਕਰੀ ਕੀਤੀ ਲਗਭਗ ਕਾਂਸਟੇਬਲ ਦੀ, ਤੇ ਉਸ ਤੋਂ ਬਾਅਦ ਉਹ ਕਹਿੰਦਾ, ਹੁਣ ਆਪਣੇ ਬਿਆਨ 'ਚ ਕਹਿੰਦਾ ਕਿ ਜਦੋਂ ਮੈਨੂੰ ਲੱਗਿਆ ਕਿ ਇਸ ਧੰਦੇ 'ਚ ਚੰਗਾ ਪੈਸਾ ਆਉਂਦਾ ਤਾਂ ਫਿਰ ਮੈਂ ਨੌਕਰੀ ਵੀ ਛੱਡਤੀ। ਠੀਕ ਹੈ ਪ੍ਰਵੀਨ ਜੀ, ਇੱਕ ਪਾਸੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇਸ ਕਦਰ ਹੈ ਤੇ ਉਸ ਦੇ ਵਿੱਚ ਕਾਂਸਟੇਬਲ ਦੀ ਨੌਕਰੀ ਵੀ ਸਨਮਾਨਜਨਕ ਔਰ ਆਰਥਿਕ ਤੌਰ ਤੇ ਠੀਕ ਠਾਕ ਹੈ ਜੀ ਜੀ। ਪਰ ਇਹ ਲਾਲਸਾਵਾਂ ਜਾਂ ਇੱਕ ਗਰੋਹ ਇਹੋ ਜਿਹੇ ਕੰਮ ਕਰਦੇ ਨੇ, ਜਾਂ ਸਪਲਾਇਰਾਂ ਨੂੰ, ਵੱਡੇ ਤਸਕਰਾਂ ਨੂੰ, ਵੱਡੇ ਮਗਰਮੱਛਾਂ ਨੂੰ ਇਹ ਪਤਾ ਹੈ ਕਿ ਨਸ਼ਾ ਪਹੁੰਚਾਉਣ ਦਾ ਆਸਾਨ ਤਰੀਕਾ ਹੀ ਹੈ ਕਿ ਖਾਕੀ ਦੀ, ਕਾਲੇ ਕੋਟ ਦੀ, ਲਾਲ ਅੱਖਰਾਂ ਵਾਲੇ ਪ੍ਰੈਸ ਦੀ, ਇਹਨਾਂ ਦਾ ਸਾਰਾ ਲੈ ਲਓ। ਸੋ ਇਹ ਸਵਾਲ ਹੈ। ਇੱਕ ਵਰਤਾਰਾ ਪੰਜਾਬ 'ਚ ਬਹੁਤ ਵੱਡੇ ਪੱਧਰ ਤੇ ਚੱਲਦਾ, ਦੇਸ਼ 'ਚ ਵੀ ਚੱਲਦਾ ਵੈਸੇ, ਕਿ ਬੰਦਾ ਸਿਵਲ ਕੱਪੜਿਆਂ 'ਚ ਹੈ, ਸਧਾਰਨ ਕੱਪੜਿਆਂ 'ਚ ਹੈ, ਪਰ ਉਹਦੀ ਗੱਡੀ ਦੇ ਪਿਛਲੇ ਪਾਸੇ ਉੱਪਰ ਵਾਲੇ ਕੁੰਡੇ ਤੇ ਇੱਕ ਹੈਂਗਰ ਟੰਗਿਆ ਹੁੰਦਾ ਤੇ ਉਹ ਹੈਂਗਰ ਦੇ ਵਿੱਚ ਖਾਕੀ ਵਾਲੀ ਕਮੀਜ਼ ਟੰਗੀ ਹੁੰਦੀ ਹੈ। ਠੀਕ ਹੈ। ਜਾਂ ਉਸ ਹੈਂਗਰ 'ਚ ਇੱਕ ਕਾਲਾ ਕੋਟ ਟੰਗਿਆ ਹੁੰਦਾ ਹੈ। ਜਾਂ ਉਹਦੀ ਗੱਡੀ ਤੇ ਅੱਗੇ ਪਿੱਛੇ ਮੋਟਾ ਕਰਕੇ ਪ੍ਰੈਸ ਲਿਖਿਆ, ਕੋਈ VIP ਲਿਖਿਆ, ਕੋਈ ਚੇਅਰਮੈਨ ਲਿਖਿਆ, ਕੁਝ ਲਿਖਿਆ। ਹੁਣ ਜਦੋਂ ਕੋਟ ਟੰਗੇ ਵਾਲੀ, ਕਮੀਜ਼ ਵਰਦੀ ਵਾਲੀ, ਖਾਕੀ ਟੰਗੀ ਵਾਲੀ ਜਾਂ ਕੁਝ ਖਾਸ ਚਿੰਨ੍ਹ ਲਿਖੇ ਵਾਲੀਆਂ ਗੱਡੀਆਂ ਆਉਂਦੀਆਂ ਨੇ ਤਾਂ ਪੁਲਿਸ ਅਧਿਕਾਰੀਆਂ ਦੀ, ਟ੍ਰੈਫਿਕ ਵਾਲਿਆਂ ਦੀ ਮੱਲੋ ਮੱਲੀਆਂ ਮਿਲ ਜਾਂਦੀ ਕਿ ਯਾਰ ਕੋਈ ਬੜੀ ਪਹੁੰਚ ਵਾਲਾ ਬੰਦਾ, ਉਹ ਸਲੂਟ ਮਾਰ, ਜਾਂ ਪੁਲਿਸ ਵਾਲੀ ਵਰਦੀ ਦੇਖ ਕੇ ਜਾਂ ਕਾਲਾ ਕੋਟ ਦੇਖ ਕੇ ਲਗਾ ਦਿੰਦੇ। ਮੈਂ ਨਹੀਂ ਕਹਿੰਦਾ ਕਿ ਜਿੰਨਿਆਂ ਨੇ ਵਰਦੀਆਂ ਟੰਗੀਆਂ ਜਾਂ ਕਾਲੇ ਕੋਟ ਟੰਗਿਆ, ਜਿੰਨਿਆਂ ਨੇ ਪ੍ਰੈਸ ਜਾਂ ਕੁਝ ਹੋਰ ਲਿਖਾਇਆ, ਸਾਰੇ ਕੋਈ ਗੈਰ ਕਾਨੂੰਨੀ ਧੰਦਾ ਕਰਦੇ ਆ। ਬਿਲਕੁਲ ਸਹੀ ਹੈ। ਇਸ ਆਦਤ ਦੀ ਆੜ ਦੇ ਵਿੱਚ ਮੌਕਾ ਮਿਲ ਜਾਂਦਾ ਉਹਨਾਂ ਧੰਦਾ ਕਰਨ ਵਾਲਿਆਂ ਨੂੰ, ਉਹਨਾਂ ਨੂੰ ਵੀ ਸਹਾਰਾ ਮਿਲ ਜਾਂਦਾ ਕਿ ਏਦਾਂ ਲੰਘਣਾ ਆਸਾਨ ਹੈ। ਜੀ ਜੀ। ਸੋ ਇਹ ਆਪਣੇ ਆਪ 'ਚ ਇੱਕ ਪਹਿਲੂ ਹੈ ਕਿ ਇਹਦੇ ਉੱਤੇ ਸਰਕਾਰਾਂ ਗੌਰ ਨਹੀਂ ਕਰਦੀਆਂ, ਇਹਦੇ ਉੱਤੇ ਰੋਕ ਨਹੀਂ ਲੱਗਦੀ। ਜਦੋਂ ਤੁਸੀਂ ਡਿਊਟੀ 'ਚੋਂ ਵਰਦੀ ਪਾਓ, ਅਦਾਲਤ ਜਾ ਰਹੇ ਹੋ ਤਾਂ ਕੋਟ ਪਾ ਕੇ ਜਾਓ। ਤੁਹਾਡੀ ਗੱਡੀ ਸਿਰਫ ਪ੍ਰੈਸ ਲਈ ਜਾ ਰਹੀ ਹੈ, ਕਵਰੇਜ ਕਰਨ ਲਈ ਜਾ ਰਹੀ ਹੈ, ਉਸ ਸਮੇਂ ਹੀ ਪ੍ਰੈਸ ਲਿਖਿਆ ਹੋਵੇ, ਤਾਂ ਉਹਦੀ ਵੀ ਲੋੜ ਨਹੀਂ ਹੁੰਦੀ। ਇਹ ਵਾਧੂ ਦਾ ਸ਼ੋਸ਼ੇਬਾਜ਼ੀ ਹੈ। ਇਸ ਲਈ ਜੁੜਦੇ ਕਰਾਂਗੇ, ਆਪਾਂ ਨਹੀਂ ਲਿਖਦੇ ਕਦੇ। ਕੰਮ ਦੀ ਪਹਿਚਾਣ ਹੋਣੀ ਚਾਹੀਦੀ ਆ ਜੀ, ਤੁਹਾਨੂੰ ਦੱਸਣਾ। ਤੇ ਲੋਕਾਂ ਨੇ ਤਾਂ ਆਪਣੇ ਰਿਸ਼ਤੇਦਾਰ ਦੀਆਂ ਗੱਡੀਆਂ ਤੇ ਵੀ ਪ੍ਰੈਸ ਲਿਖਾਇਆ, ਕੋਈ ਸਬਜ਼ੀਆਂ ਢੋਣ ਤੇ ਲਾਈ ਆ ਤੇ ਕੋਈ ਕਿਤੇ ਹੋਰ ਕੰਮ ਤੇ ਲਾਈ ਆ। ਹਾਂਜੀ ਹਾਂਜੀ, ਬਿਲਕੁਲ। ਇਸ ਲਈ ਆਹ ਜਿਹੜਾ ਵਰਤਾਰਾ, ਉਹਦੀ ਫਿਰ ਆੜ 'ਚ ਕੰਮ ਚੱਲਦਾ। ਜਗਦੀਪ ਨੂੰ ਉਸੇ ਵਰਦੀ ਦਾ ਸਹਾਰਾ ਸੀ ਨਾ, ਖਾਕੀ ਦਾ ਸਹਾਰਾ ਸੀ ਨਾ, ਤੇ ਉਹ ਛੱਡਣ ਤੋਂ ਬਾਅਦ ਵੀ ਉਹਦਾ ਸਹਾਰਾ ਲੈ ਰਿਹਾ। ਪੁਲਿਸ ਖੇਤਰ 'ਚ ਪਛਾਣ ਹੀ ਇੰਨੀ ਸੀ, ਕੱਦ ਕਾਠ ਕਰਕੇ ਮੈਨੂੰ ਰੋਕਦੇ ਹੀ ਨਹੀਂ ਸੀ ਜੀ। ਸਾਬਤ ਹੋਣਾ ਤਸਕਰ ਸੀ, ਉਹਦੀ ਬਰਾਮਦਗੀ ਸਹੀ ਸੀ, ਇਹ ਸਬੂਤ ਤੱਥ ਦੱਸਣਗੇ ਜੀ ਜੀ। ਫਿਲਹਾਲ ਪੁਲਿਸ ਦਾ ਦਾਅਵਾ ਹੈ, ਬਿਆਨਾਂ ਦੇ ਹਵਾਲੇ ਨਾਲ ਆਪਾਂ ਗੱਲ ਕੀਤੀ ਹੈ, ਪਰ ਇਹ ਸਪਸ਼ਟ ਹੈ
ਪੰਜਾਬ 'ਚ ਚਿੱਟੇ ਦਾ ਧੰਦਾ, ਨਸ਼ੇ ਦਾ ਧੰਦਾ, ਗੈਰ ਕਾਨੂੰਨੀ ਧੰਦਾ, ਪੁਲਿਸ ਪ੍ਰਸ਼ਾਸਨ ਸਿਆਸਤਦਾਨ ਦੀ ਸ਼ਹਿ ਤੋਂ ਬਿਨਾਂ ਨਹੀਂ ਚੱਲ ਸਕਦਾ। ਜੀ ਬਿਲਕੁਲ। ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ। ਈਡੀ ਨੇ ਸੱਦਿਆ ਤਾਂ ਕੇਜਰੀਵਾਲ ਨੂੰ ਕਹਿੰਦੇ, ਪਰ ਤਰੇੜੀਆਂ ਪੰਜਾਬ ਕੈਬਨਿਟ ਨੂੰ ਆਈਆਂ ਪਈਆਂ ਜੀ। ਪ੍ਰਵੀਨ ਜੀ, ਜਿੱਦਣ ਦੀ ਦਿੱਲੀ ਵਾਲੀ ਸ਼ਰਾਬ ਪਾਲਿਸੀ ਪੰਜਾਬ ਲਿਆਂਦੀ ਆ, ਉਦਣ ਦਾ ਹੀ ਪੰਜਾਬ ਦੇ ਵਿੱਚ ਮਤਲਬ ਔਖਾ ਭਾਰਾ ਸਿਸਟਮ ਚੱਲ ਰਿਹਾ। ਦਿੱਲੀ ਦੇ ਅੰਦਰ ਇਸ ਸ਼ਰਾਬ ਪਾਲਿਸੀ ਦੇ ਕਾਰਨ ਟੰਗੇ ਜਾਂਦੇ ਨੇ ਜੀ, ਮੰਤਰੀ ਟੰਗੇ ਜਾਂਦੇ ਨੇ, ਮੁੱਖ ਮੰਤਰੀ ਟੰਗੇ ਜਾਂਦੇ ਨੇ, ਰਾਜ ਸਭਾ ਦੇ ਮੈਂਬਰ ਟੰਗੇ ਜਾਂਦੇ ਨੇ, ਤੇ ਮੁੱਖ ਮੰਤਰੀ ਤੇ ਹੁਣ ਤਲਵਾਰ ਲਟਕ ਰਹੀ ਹੈ, ਉਪ ਮੁੱਖ ਮੰਤਰੀ ਸਾਹਿਬ ਅੰਦਰ ਨੇ। ਜੀ ਜੀ, ਮਨੀਸ਼ ਸਿਸੋਦੀਆ ਇਸੇ ਮਾਮਲੇ ਚ ਅੰਦਰ ਗਏ, ਸੰਜੇ ਸਿੰਘ ਇਸੇ ਮਾਮਲੇ ਚ ਅੰਦਰ ਗਏ, ਕੁਝ ਅਧਿਕਾਰੀ ਸਵਾਲਾਂ ਦੇ ਘੇਰੇ ਚ ਨੇ, ਕੁਝ ਅਧਿਕਾਰੀ ਸਰਕਾਰੀ ਗਵਾਹ ਬਣ ਗਏ। ਤੇ ਇਹ ਸਾਰਾ ਕੁਝ ਉਸ ਸਮੇਂ ਹੋ ਰਿਹਾ ਜਦੋਂ ਦਿੱਲੀ ਸ਼ਰਾਬ ਨੀਤੀ ਵਾਪਸ ਲੈ ਲਈ ਗਈ ਹੈ ਦਿੱਲੀ ਸਰਕਾਰ ਵੱਲੋਂ। ਠੀਕ ਹੈ ਜੀ। ਵਾਪਸ ਲੈਣ ਦੇ ਬਾਵਜੂਦ ਕੇਜਰੀਵਾਲ ਲਈ ਬਚਣਾ ਮੁਸ਼ਕਲ ਹੈ। ਪਿਛਲੀ ਵਾਰ ਸੰਮਣ ਆਈ ਸੀ ਤੇ ਪਹਿਲਾਂ ਸਵੇਰ ਤੱਕ ਤਿਆਰੀ ਸੀ ਕਿ ਜਾ ਰਹੇ ਨੇ ਜੀ, ਉਹ ਰਾਜਘਾਟ ਤੱਕ, ਗਾਂਧੀ ਦੀ ਸਮਾਧੀ ਤੱਕ ਸਾਰਾ ਪੁਲਿਸ ਫੋਰਸ ਲੱਗੀ ਸੀ ਕਿ ਪਹਿਲਾਂ ਤਾਂ ਪਤਾ ਹੀ ਆ ਸਾਰਿਆਂ ਨੂੰ ਕਿ ਉੱਥੇ ਮੱਥਾ ਟੇਕਣ ਆਉਣਾ, ਪਰ ਫਿਰ ਅਚਾਨਕ ਕਹਿੰਦੇ ਜੀ ਮੈਂ ਨਹੀਂ ਜਾ ਰਿਹਾ, ਗੈਰ ਕਾਨੂੰਨੀ ਨੋਟਿਸ ਹੈ ਜੀ, ਇਹ ਸਹੀ ਤਰੀਕਾ ਨਹੀਂ ਹੈ ਜੀ, ਮੈਂ ਨਹੀਂ ਜਾ ਰਿਹਾ। ਹੁਣ ਦੁਬਾਰਾ 21 ਤਰੀਕ ਨੂੰ ਸੰਮਣ ਆਏ ਨੇ। ਅੱਛਾ। ਔਰ ਇਹ ਸੰਮਣ 21 ਤਰੀਕ ਲਈ ਸੱਦੇ ਗਏ ਨੇ, ਪਰ ਅਹਿਮ ਪਹਿਲੂ ਇਹ ਆ ਕਿ ਭਾਰਤੀ ਸਮੇਂ ਅਨੁਸਾਰ ਅੱਜ 19 ਤਰੀਕ ਹੈ। ਜੀ ਜੀ, 19 ਦੀ ਸਵੇਰ ਹੈ ਤੇ 19 ਤਰੀਕ ਨੂੰ 10 ਦਿਨਾਂ ਲਈ ਕੇਜਰੀਵਾਲ ਜੀ ਨੇ ਗੁਪਤ ਥਾਂ ਤੇ ਜਾਣਾ ਸੀ। ਉਹ ਆਪਣਾ ਮਤਲਬ ਕਿ ਸਮਾਧੀ ਜੀ ਲਾਉਣ ਜਾਂ ਆਪਣੀ ਉਹ ਗਲੇ ਗੁਲੇ ਵਾਲੀ ਐਕਸਰਸਾਈਜ਼ ਦੇ ਲਈ ਹੈ ਨਾ, ਜਾਂ ਸਰੀਰਕ ਉਹ ਜਿਹੜੀ ਆ ਜਿਵੇਂ ਜਾਂਦੇ ਨੇ ਸੈਂਟਰਾਂ ਜਾਂ ਉੱਥੇ ਕਿਤੇ ਜਾਣਾ ਸੀ। 10 ਦਿਨਾਂ ਲਈ ਜਾਣਾ ਸੀ ਤੇ ਉਹ ਤੋਂ ਪਹਿਲਾਂ ਹੁਣ ਆ ਗਿਆ ਸੰਮਣ ਕਿ ਕੀ ਹੁਣ ਉਹ ਜਾਣਗੇ ਅੱਜ? ਜੀ ਜੀ, ਜਾਂ ਉਹ ਈਡੀ ਮੂਹਰੇ ਪੇਸ਼ ਹੋਣਗੇ? ਇਹ ਸਵਾਲ ਅਹਿਮ ਹੈ। ਇੱਧਰ ਪੰਜਾਬ ਦੇ ਵਿੱਚ ਜਿਹੜੀ ਤਰੇਲੀਆਂ ਦਾ ਪਹਿਲੂ ਹੈ ਉਹ ਇਹ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ, ਪੰਜਾਬ ਦੇ ਸਰਕਾਰ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਮੰਤਰੀ ਇਹ ਤਿਆਰੀ ਕਰ ਰਹੇ ਨੇ ਕਿ ਜੇ ਪੇਸ਼ ਹੋਣ ਜਾਣਾ ਕੇਜਰੀਵਾਲ ਜੀ ਨੇ 21 ਤਰੀਕ ਨੂੰ, ਤਾਂ ਆਪਾਂ ਉਸ ਕਾਫਲੇ 'ਚ ਨਾਲ ਜਾਣਾ। ਇੱਕ ਤਿਆਰੀ ਤੈਅ ਚੱਲ ਰਹੀ ਹੈ। ਜੀ ਜੀ। ਦੂਸਰੇ ਪਾਸੇ ਫਿਕਰਮੰਦੀ ਇਹ ਹੈ ਕਿ ਪੰਜਾਬ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਹੋ ਚੁੱਕੀ ਹੈ, ਕਿਉਂਕਿ ਤੁਸੀਂ ਦਿੱਲੀ ਪਾਲਿਸੀ ਲਾਗੂ ਕੀਤੀ। ਜਦੋਂ ਦਿੱਲੀ ਨੇ ਵਾਪਸ ਲੈ ਲਈ, ਵਿਵਾਦਾਂ 'ਚ ਵੀ ਘਿਰੀ ਹੈ, ਉਹਦੇ ਬਾਵਜੂਦ ਵੀ ਪੰਜਾਬ 'ਚੋਂ ਲਾਗੂ ਹੈ। ਪੰਜਾਬ ਦੇ ਦੋ ਅਧਿਕਾਰੀ KP ਸਿਨਹਾ ਤੇ ਵਰੁਣ ਅੰਜੁਮ ਤੋਂ ਬਕਾਇਦਾ ਪੁੱਛਗਿੱਛ ਹੋ ਚੁੱਕੀ ਹੈ ਇਸ ਮਾਮਲੇ 'ਚ, ਪਰ ਹੁਣ ਵਿਭਾਗੀ ਕਾਰਵਾਈ ਦੇ ਲਈ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਤੇ ਪੰਜਾਬ ਸਰਕਾਰ ਨੇ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ। ਜੀ ਜੀ, ਅੱਛਾ। ਤੇ ਜਦੋਂ ਮਨਜ਼ੂਰੀ ਦਿੱਤੀ, ਪਤਾ ਲੱਗ ਰਿਹਾ ਕਿ ਏਜੰਸੀਆਂ ਕੋਰਟ ਜਾਣ ਦੀ ਤਿਆਰੀ 'ਚ ਨੇ ਇਸ ਦੇ ਲਈ, ਤੇ ਉਹ ਕੋਰਟ ਤੋਂ ਕਹਿੰਦੇ ਸੀ ਮਨਜ਼ੂਰੀ ਲੈ ਕੇ ਫਿਰ ਕਾਰਵਾਈ ਕਰ ਲਾਂਗੇ। ਇੱਧਰ ਸਿਨਹਾ ਤੇ ਰੰਜੁਮ ਨੂੰ ਫਿਕਰ ਹੈ, ਕਿਉਂਕਿ ਜਦੋਂ ਇਹ ਪਾਲਿਸੀ ਪੰਜਾਬ ਲਿਆਂਦੀ ਗਈ ਤਾਂ ਐਕਸਾਈਜ਼ ਵਿਭਾਗ ਇਹਨਾਂ ਦੇ ਹੱਥਾਂ 'ਚ ਸੀ, ਤੇ ਹੁਣ ਵਾਲੇ ਅਧਿਕਾਰੀਆਂ ਨੂੰ ਵੀ ਇਹ ਫਿਕਰ ਹੈ ਕਿ ਮਾਮਲਾ ਸਾਡੇ ਤੱਕ ਵੀ ਆਉਣਾ। ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਲੱਗਦਾ ਕਿ ਜਾਣਾ ਕਿਸੇ ਦਿਨ, ਪੁੱਛਗਿੱਛ ਸਾਡੀ ਵੀ ਹੋਣੀ। ਸੋ ਇਸ ਲਈ ਉਹਨਾਂ ਦੀਆਂ ਤਰੇਲੀਆਂ ਦੇ ਪਹਿਲੂ ਇਹ ਨੇ, ਅਧਿਕਾਰੀਆਂ ਦੇ ਵੀ ਔਰ ਮੰਤਰੀਆਂ ਸੰਤਰੀਆਂ ਦੇ ਵੀ, ਕਿ ਕੇਜਰੀਵਾਲ ਤੋਂ ਬਾਅਦ ਵਾਰੀ ਪੰਜਾਬ ਦੀ ਲੀਡਰਸ਼ਿਪ ਦੀ। ਅੱਛਾ, ਠੀਕ ਹੈ। ਤੇ ਕਹਿਣ ਵਾਲੇ ਕਹਿੰਦੇ ਨੇ ਕਿ ਜਦੋਂ ਈਡੀ ਬੁਲਾਉਂਦੀ ਆ ਤੇ ਫਿਰ ਕਹਿੰਦੇ ਕਿ ਖਾਲੀ ਨਹੀਂ ਮੋੜਦੀ, ਲੈ ਕੇ ਹੀ ਜਾਂਦੀ ਆ। ਸੋ ਹੁਣ ਕੀ ਕੇਜਰੀਵਾਲ ਜੀ ਨੂੰ ਪਹਿਲੀ ਪੁੱਛਗਿੱਛ 'ਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਅਗਲੀ 'ਚ ਕੀਤਾ, ਕਿਉਂਕਿ ਆਮ ਆਦਮੀ ਪਾਰਟੀ ਇਸ ਮਸਲੇ ਤੇ ਪਿਛਲੀ ਵਾਰ ਸੰਮਣ ਆਉਣ ਤੋਂ ਪਹਿਲਾਂ ਮੰਥਨ ਕਰ ਚੁੱਕੀ ਆ, ਬਿਆਨ ਦੇ ਚੁੱਕੀ ਆ ਕਿ ਕੇਜਰੀਵਾਲ ਜੀ ਅੰਦਰੋਂ ਹੀ ਚਲਾਉਣਗੇ ਸਰਕਾਰ। ਇਹਦਾ ਮਤਲਬ ਤਿਆਰ ਨੇ ਕਿਹਾ ਸਾਨੂੰ ਜਾਣਾ ਹੀ ਪੈਣਾ, ਪਤਾ ਹੀ ਹੈ। ਜੀ ਜੀ, ਇਹ ਗੱਲਾਂ ਹੋਣ ਲੱਗੀਆਂ ਨਾ ਕਿ ਕੇਜਰੀਵਾਲ ਜੀ ਅੰਦਰੋਂ ਵੀ ਸਰਕਾਰ ਚਲਾਉਣਗੇ, ਉਹੀ ਸੁਪਰੀਮੋ ਰਹਿਣਗੇ। ਦੂਏ ਪਾਸੇ ਜਦੋਂ ਕਿ ਬਦਲ ਲੱਭੇ ਜਾ ਰਹੇ ਨੇ ਕਿ ਉਹਦੀ ਥਾਂ ਤੇ ਕਿਹਨੂੰ ਬਣਾਉਣਾ ਮੁੱਖ ਮੰਤਰੀ, ਚਾਹੇ ਕਾਰਜਕਾਰੀ ਬਣਾਉਣਾ ਜਾਂ ਕੀ ਕਰਨਾ। ਕੇਜਰੀਵਾਲ ਹੋਰਾਂ ਦਾ ਪੱਖ ਇਹ ਹੈ ਕਿ ਮੈਨੂੰ ਜਾਣਬੁੱਝ ਕੇ ਰਾਜਸੀ ਤੌਰ ਤੇ ਫਸਾਇਆ ਜਾ ਰਿਹਾ, ਕਿਉਂਕਿ ਮੈਂ ਕੇਂਦਰ ਸਰਕਾਰ ਨੂੰ ਚੈਲੰਜ ਕਰਦਾ ਹੈ, ਸਾਡੀ ਇਮਾਨਦਾਰੀ ਵਾਲੀ ਪਾਰਟੀ ਹੈ, ਸਾਡੀ ਦਿੱਖ ਇੰਨੀ ਵਧੀਆ, ਉਹਨੂੰ ਢਾਹ ਲਾਈ ਜਾ ਰਹੀ ਹੈ, ਸਾਡੇ ਖਿਲਾਫ ਬਦਲਾਖੋਰੀ ਵਾਲਾ ਪ੍ਰਚਾਰ ਕੀਤਾ ਜਾ ਰਿਹਾ। ਉਹ ਕਹਿੰਦੇ ਇਹ ਪੱਖ ਹੈ। ਦੂਸਰੇ ਪਾਸੇ ਉਹ ਆਪਣੇ ਆਪ ਨੂੰ ਬਚਾਅ ਦੇ ਪੱਖ 'ਚੋਂ ਇਹ ਰੱਖਦੇ ਨੇ ਕਿ ਮੇਰੇ ਕੋਲ ਤਾਂ ਕੋਈ ਵਿਭਾਗ ਹੀ ਨਹੀਂ, ਠੀਕ ਹੈ, ਮੇਰੇ ਤਾਂ ਕਿਤੇ ਦਸਤਖਤ ਨਹੀਂ, ਮੈਂ ਤਾਂ ਕਿਤੇ ਸ਼ਾਮਲੇ ਨਹੀਂ। ਪਰ ਜਿਹੜੇ ਗਵਾਹ ਬਣ ਰਹੇ ਨੇ ਉਹ, ਜਾਂ ਜਿਹੜੇ ਦਸਤਾਵੇਜ਼ ਨੇ ਉਹ ਕਈ ਹਵਾਲਿਆਂ ਤੱਕ ਜਾਂਦੇ ਨੇ। ਉਹ ਤਾਂ ਗੁਜਰਾਤ ਤੱਕ, ਗੋਆ ਤੱਕ ਜਾਂਦੇ ਨੇ ਕਿ ਫੰਡ ਉੱਥੇ ਤੱਕ ਗਏ ਆਏ। ਸੋ ਇਹ ਸਾਰੇ ਮਾਮਲੇ ਤੇ ਕੇਜਰੀਵਾਲ ਦੇ ਘਰਾਂ 'ਚ ਮੀਟਿੰਗ, ਸਿਸੋਦੀਆ ਦੇ ਘਰ 'ਚ ਮੀਟਿੰਗ, ਕੇਜਰੀਵਾਲ ਦੀ ਹਾਮੀ,
ਉਹ ਅਧਿਕਾਰੀਆਂ ਦੇ ਬਿਆਨ ਕੀ ਸਬੂਤ ਵਜੋਂ ਸਹੀ ਸਾਬਤ ਹੋਣਗੇ ਜਾਂ ਨਹੀਂ, ਆਉਣ ਵਾਲਾ ਵਕਤ ਦੱਸੂਗਾ। ਪਰ ਫਿਲਹਾਲ ਕੇਜਰੀਵਾਲ ਦੀ ਮੁਸ਼ਕਲ ਫੇਰ ਵੱਧ ਗਿਆ। ਸੰਮਣ 21 ਨੂੰ ਆਏ ਨੇ ਤੇ 21 ਨੂੰ ਸੱਦਿਆ ਉਹਨਾਂ ਨੂੰ ਗਿਆ, ਤੇ ਪੰਜਾਬ ਦੇ ਮੰਤਰੀ ਮੰਡਲ ਨੂੰ ਪਸੀਨੇ ਆ ਰਹੇ ਨੇ ਕਿ ਕੇਜਰੀਵਾਲ ਤੋਂ ਬਾਅਦ ਸਾਡੀ ਵਾਰੀ ਆ ਸਕਦੀ ਹੈ, ਕਿਉਂਕਿ ਦਿੱਲੀ ਵਾਲੀ ਪਾਲਿਸੀ ਦੀ ਫੋਟੋਕਾਪੀ ਅਸੀਂ ਲਾਗੂ ਕਰੀ ਬੈਠੇ। ਦਿੱਲੀ ਲਿਕਰ ਪਾਲਿਸੀ ਕਹਿੰਦੇ ਆਮ ਆਦਮੀ ਪਾਰਟੀ ਦੇ ਲਈ ਕਾਫੀ ਵੱਡਾ ਵਕਤ ਖੜਾ ਕਰਤੀ, ਵੈਸੇ ਵੇਖਿਆ ਜਾਵੇ ਤਾਂ ਉਹਨਾਂ ਦੀ ਮੋਹਰਲੀ ਕਤਾਰ ਦੀ ਲੀਡਰਸ਼ਿਪ ਦੇ ਵਿੱਚੋਂ 4 ਅੰਦਰ ਨੇ ਸ਼ਰਮਾ ਜੀ, ਜੇ ਸਤਿੰਦਰ ਜੈਨ, ਜੇ ਸਤਿੰਦਰ ਜੈਨ ਮੰਨੀਏ, ਸਿਸੋਦੀਆ ਮੰਨੀਏ ਤੇ ਸੰਜੇ ਸਿੰਘ ਮੰਨੀਏ, ਤਿੰਨ ਤਾਂ ਅਹਿਮ ਨੇ। ਹਾਂਜੀ ਬਿਲਕੁਲ ਬਾਕੀ ਅਧਿਕਾਰੀ ਅਮਲਾ ਫਾਲਾ ਖਾਸਾ ਕਿ ਹਾਂਜੀ ਖਾਸਾ, ਮੇਰੇ ਖਿਆਲ 10 ਤੋਂ 15 ਜਾਣੇ ਸ਼ਾਇਦ ਅੰਦਰ ਨੇ ਜੇ ਮੋਟੇ ਅੰਦਾਜ਼ੇ ਨਾਲ ਦੇਖਿਆ ਜਾਵੇ। ਤੇ ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਰੀਏ ਕੇਜਰੀਵਾਲ ਸਾਹਿਬ ਦੀ ਹੋਈ, ਕਹਿੰਦੇ ਮਾਨ ਤੇ ਕੇਜਰੀਵਾਲ ਦੀ ਰੈਲੀ ਦੀ ਚਰਚਾ ਬੱਸ ਅੱਡਿਆਂ ਤੇ ਵੱਧ ਹੋਈ ਸ਼ਰਮਾ ਜੀ। ਪ੍ਰਵੀਨ ਜੀ, ਚਰਚਾ ਤਾਂ ਕਈ ਤਰ੍ਹਾਂ ਦੀ ਹੋਈ ਹੈ ਜੀ, ਮਤਲਬ ਇਹ ਹੈਗੀ ਹੈ ਜੀ ਵਿਕਾਸ ਕ੍ਰਾਂਤੀ ਰੈਲੀ। ਠੀਕ ਹੈ ਜੀ, ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੌਣੇ 2 ਸਾਲਾਂ 'ਚ ਇੰਨਾ ਵਿਕਾਸ ਕਰਤਾ ਕਿ ਲੋਕਾਂ ਨੂੰ ਦਿਖਣੋਂ ਹਟ ਗਿਆ, ਇਸ ਲਈ ਰੈਲੀ ਕਰਕੇ ਦੱਸਣਾ ਪੈਂਦਾ ਕਿ ਅਸੀਂ ਇੰਨਾ ਵਿਕਾਸ ਕਰਤਾ ਕਿ ਰੈਲੀਆਂ 'ਚ ਦੱਸਣਾ ਪੈਂਦਾ। ਔਰ ਇਹ ਵਿਕਾਸ 13 ਲੋਕ ਸਭਾ ਹਲਕਿਆਂ 'ਚ ਰੈਲੀਆਂ ਦੇ ਰੂਪ 'ਚ ਦਿਖਾਇਆ ਜਾ ਰਿਹਾ। ਇਹ ਲੋਕ ਸਭਾ ਰੈਲੀਆਂ ਨੇ ਉਹਨੂੰ ਨਾਂ ਵਿਕਾਸ ਕ੍ਰਾਂਤੀ ਦਿੱਤਾ। ਔਰ ਆਮ ਆਦਮੀ ਪਾਰਟੀ ਕੋਲ ਇੱਕੋ ਇੱਕ ਮੁੱਖ ਮਹਿਮਾਨ ਹੈ, ਉਹਦਾ ਨਾਂ ਹੈ ਅਰਵਿੰਦ ਕੇਜਰੀਵਾਲ ਜੀ। ਤੇ ਹਾਂ, ਮਤਲਬ ਪ੍ਰਬੰਧਕ ਵਜੋਂ ਭਗਵੰਤ ਮਾਨ ਜੀ ਆਪਣੀ ਫੋਟੋ ਲਾ ਕੇ ਬਤੌਰ ਮੁੱਖ ਮੰਤਰੀ ਇਸ਼ਤਿਹਾਰ ਦੇ ਦਿੰਦੇ ਨੇ, ਤੇ ਇਸ਼ਤਿਹਾਰ ਇਹੋ ਜਿਹੇ ਲੱਗਦੇ ਨੇ ਕਿ ਬੰਦੇ ਕਹਿੰਦੇ ਯਾਰ ਥੋੜੇ ਜਿਹੇ ਨੇੜੇ ਲਾਉਣ ਦਾ ਇੱਕ ਹੋਰ ਲੱਗ ਜਾਣਾ ਸੀ। ਉਹ ਬਹੁਤ ਫੋਟੋ ਇੱਕ ਵਾਇਰਲ ਹੋ ਰਹੀ ਹੈ, ਇੱਕ ਬਠਿੰਡੇ ਦੇ ਖੇਤਰ ਦੀ, ਇੱਕ ਚੌਂਕ ਦੀ, ਉਹਦੇ ਉੱਪਰ ਇੰਨੇ ਬੋਰਡ ਲਾਏ ਨੇ, ਮਤਲਬ ਗਿਣਤੀ ਕਰਦੇ ਥੱਕ ਜੋ। ਤੇ ਲਿਖਣ ਵਾਲੇ ਕਹਿੰਦੇ ਕਿ ਜੇ ਹੋਰ ਥੋੜਾ ਜਿਹਾ ਨੇੜੇ ਨਾਲ ਫਸਾ ਕੇ ਲਾਉਂਦੇ ਇੱਕ ਅੱਧਾ ਬੋਰਡ ਹੋਰ ਲੱਗ ਜਾਣਾ ਸੀ। ਤੇ ਇੱਥੋਂ ਤੱਕ ਦੀ ਸਥਿਤੀ, ਇਸ ਲਈ ਬੋਰਡਾਂ ਦੀ ਚਰਚਾ ਖੂਬ ਹੋ ਰਹੀ ਹੈ। ਫਿਰ ਚਰਚਾ ਇਸ ਗੱਲ ਦੀ ਵੀ ਖੂਬ ਹੋਈ, ਇਹ ਬਦਲਾਅ ਕਿੱਥੋਂ ਆ ਗਿਆ ਕਿ ਭਾਈ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਆਉਣਾ ਹੋਵੇ, ਚਾਹੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ, ਚਾਹੇ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਸਾਹਿਬ, ਚਾਹੇ ਦਿੱਲੀ ਵਾਲੇ ਚਾਹੇ ਪੰਜਾਬ ਵਾਲੇ, ਉੱਥੇ ਦੇ ਆਲੇ ਦੁਆਲੇ ਦੇ ਲੋਕਾਂ ਦੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਾ ਲਓ। ਆ ਨਵੀਂ ਕਵਾਇਦ ਸ਼ੁਰੂ ਹੋ ਗਈ। ਪਹਿਲਾਂ ਆਪਾਂ ਚਰਚਾ ਕਰ ਚੁੱਕੇ ਹਾਂ ਕਿ ਜਦੋਂ ਮੀਤ ਹੇਅਰ ਦੇ ਵਿਆਹ ਦਾ ਸਮਾਗਮ ਸੀ ਡੇਰਾਬੱਸੀ ਖੇਤਰ ਦੇ ਵਿੱਚ, ਤਦ ਉਸ ਖੇਤਰ ਦੇ ਲੋਕਾਂ ਤੋਂ ਲਾਇਸੈਂਸੀ ਹਥਿਆਰ ਜਮ੍ਹਾਂ ਕਰਾਏ ਸੀ। ਤੇ ਹੁਣ ਮੌੜ ਮੰਡੀ ਚੋਂ ਹੀ ਖਬਰ ਨਿਕਲ ਕੇ ਆਈ ਕਿ ਮੌੜ ਮੰਡੀ ਦੇ ਆਲੇ ਦੁਆਲੇ ਦੇ ਲੋਕਾਂ ਦੇ ਹਥਿਆਰ ਜਮ੍ਹਾਂ ਕਰਾਏ। ਤੇ ਇਸ ਤਰ੍ਹਾਂ ਇਹਦਾ ਮਤਲਬ ਪੰਜਾਬ 'ਚ ਜਿੱਥੇ ਵੀ ਸਰਕਾਰ ਜਾਂਦੀ ਆ ਉੱਥੇ ਫਿਰ ਹਥਿਆਰ ਜਮ੍ਹਾਂ ਕਰਾਏ ਜਾਂਦੇ ਆ। ਮੌੜ ਮੰਡੀ 'ਚ ਤਾਂ ਬਦਲਾ ਇੱਕ ਹੋਰ ਆ ਗਿਆ ਸੀ, ਸਕੂਲ ਖਾਲੀ ਕਰਾਉਣ ਲੱਗੇ ਸੀ, ਛੁੱਟੀਆਂ ਕਰਾ ਦੋ ਕਹਿੰਦੇ। ਅੱਧੀ ਦਰਜਨ ਦੇ ਕਰੀਬ ਸਕੂਲਾਂ ਨੂੰ ਹੁਕਮ ਚਲਾ ਗਿਆ ਸੀ, ਉਹ ਬਾਅਦ ਚੋਂ ਅਧਿਕਾਰੀ ਟੰਗਦੇ। ਅਧਿਕਾਰੀਆਂ ਦੀ ਇੰਨੀ ਮਜਾਲ ਕਿ ਆਪੇ ਸਕੂਲ ਖਾਲੀ ਕਰਾਉਣ ਚਲ ਗਏ ਕਿ ਹਾਂ ਜੀ ਮੁੱਖ ਮੰਤਰੀ ਸਾਹਿਬ ਦਾ ਅਮਲਾ ਫਾਲਾ ਉਰੇ ਰੁਕੂਗਾ, ਸੁਰੱਖਿਆ ਦਸਤੇ ਉਰੇ ਰੁਕਣਗੇ। ਸਰਕਾਰ ਦਾ ਮੂੰਹਜਵਾਨੀ ਹੁਕਮ ਸੀ, ਤਾਂ ਹੀ ਜਿਵੇਂ ਥਾਣੇ ਨੂੰ ਮੂੰਹਜਵਾਨੀ ਹੁਕਮ ਹੈ ਕਿ ਹਾਂ ਭਾਈ ਹਥਿਆਰ ਲੈ ਲਓ, ਸਕੂਲ ਦੇ ਅਧਿਕਾਰੀਆਂ ਨੂੰ ਸੀ। ਹੁਣ ਜਦੋਂ ਮਾਪਿਆਂ ਨੇ ਅਧਿਆਪਕਾਂ ਨੇ ਰੋਸਾ ਜਤਾਇਆ ਵਿਦਿਆਰਥੀਆਂ ਨੇ, ਤਾਂ ਫਿਰ ਅਧਿਕਾਰੀ ਦੋ ਟੰਗ ਕੇ ਕੰਮ ਸਾਰ ਲਿਆ। ਚਲੋ, ਦੂਸਰੀ ਚਰਚਾ ਚੱਲੀ ਜੀ ਪਿੰਡਾਂ ਤੋਂ ਲੈ ਕੇ ਮੌੜ ਮੰਡੀ ਦੇ ਇਲਾਕੇ 'ਚ ਜੀ, ਮੌੜ ਮੰਡੀ ਦੀ ਰੈਲੀ ਵਾਲੀ ਥਾਂ ਤੇ, ਠੀਕ ਹੈ ਪ੍ਰਵੀਨ ਜੀ, ਪਿੰਡਾਂ 'ਚੋਂ ਕਈ ਥਾਵਾਂ ਤੋਂ ਲੋਕਾਂ ਨੇ ਬੱਸਾਂ ਖਾਲੀ ਮੋੜਤੀਆਂ ਕਿ ਅਸੀਂ ਨਹੀਂ ਜਾਂਦੇ। ਕਈ ਪਿੰਡਾਂ 'ਚੋਂ ਬੱਸ ਡਰਾਈਵਰਾਂ ਦੇ ਫੋਨ ਉਹਨਾਂ ਨੇ ਨਹੀਂ ਚੱਕੇ ਜਿਨ੍ਹਾਂ ਨੇ ਬੱਸ ਭਰਾਉਣੀ ਸੀ। ਅੱਛਾ, ਕਈਆਂ ਨੇ ਫੋਨ ਚੱਕ ਕੇ ਕਹਿਤਾ ਸਾਡੇ ਕਿਸੇ ਨਹੀਂ ਲੋਕ ਬਾਈ ਆਉਂਦੇ, ਹੁਣ ਅਸੀਂ ਨਹੀਂ ਆ ਸਕਦੇ। ਉਹ ਆਪ ਵੀ ਨਹੀਂ ਆਏ, ਵਾਰੀ ਲਾਈ ਸੀ ਬੱਸ ਭਰਾਉਣ ਦੀ। ਤੇ ਦੂਸਰੇ ਪਾਸੇ VIP ਗੈਲਰੀ ਖਾਲੀ ਰਹਿ ਗਈ ਇਸ ਵਾਰ। ਠੀਕ ਹੈ, ਇਹਦੀ ਚਰਚਾ ਖਾਸੀ ਰਹੀ। ਗਿਣੇ ਚੁਣੇ ਬੰਦੇ VIP ਗੈਲਰੀ, ਜਦੋਂ ਕਿ ਲੋਕ ਅੰਦਰ ਆਉਣ ਲਈ ਉਲਝਦੇ ਵੀ ਰਹੇ। ਇਹ ਵੀ ਇੱਕ ਪੱਖ ਰਿਹਾ। ਕਈ ਬਜ਼ੁਰਗ ਕਹਿੰਦੇ ਜੀ ਇਸ ਲਈ ਨਹੀਂ ਬੱਸ 'ਚ ਆ ਗਏ ਪਿੰਡੋਂ, ਵਾਲੇ ਸੀ, ਚਾਹੇ ਉਹ ਸਮਰਥਕ ਸੀ, ਚਾਹੇ ਪਾਰਟੀ ਵਰਕਰ ਸੀ, ਚਾਹੇ ਪਹਾੜੇ ਵਾਲੇ ਲਿਆਂਦੇ ਸੀ। ਕਹਿੰਦੇ ਜੀ ਪਰ ਉਹ 3-3 ਕਿਲੋਮੀਟਰ ਜਦੋਂ ਬੱਸ ਪਿੱਛੇ ਰੁਕ ਕੇ ਕਹੇ ਤੁਰ ਕੇ ਜਾਓ, ਤੇ ਕਹਿੰਦੇ ਜੀ ਉਹ ਉਤਰੇ ਹੀ ਨਹੀਂ। ਕਹਿੰਦੇ ਸੀ ਬੱਸਾਂ 'ਚ ਠੀਕ ਹੈ, ਇੱਥੋਂ ਹੀ ਮੁੜ ਜਾਾਂਗੇ। ਠੀਕ ਹੈ, ਅੱਛਾ। ਕਈ ਬੱਸਾਂ 'ਚ ਬੈਠੇ ਰਹੇ। ਦੂਸਰੇ ਪਾਸੇ ਇਲਾਕਾ ਐ ਸੀਲ ਕੀਤਾ ਸੀ, ਚਾਹੇ ਕਿਸੇ ਦਾ ਘਰ ਸੀ, ਚਾਹੇ ਦੁਕਾਨ ਸੀ, ਨਾ ਉਹ ਆ ਸਕਦਾ ਸੀ ਨਾ ਜਾ ਸਕਦਾ ਸੀ। ਪੂਰੀ ਪੁਲਿਸ ਚੌਣੀ ਬਣਾਇਆ ਸੀ ਉਹ ਖੇਤਰ। ਪਰ ਇਹ ਤੋਂ ਬਾਵਜੂਦ ਵੀ ਸਭ ਤੋਂ ਵੱਧ ਰੈਲੀ ਦੀ ਚਰਚਾ ਪੰਜਾਬ ਦੇ ਸਮੂਹ ਬੱਸ ਅੱਡਿਆਂ ਤੇ ਹੋਈ। ਐਤਵਾਰ ਦਾ ਦਿਨ ਸੀ, ਠੀਕ ਹੈ ਜੀ। ਸਰਕਾਰੀ ਮੁਲਾਜ਼ਮਾਂ ਨੇ ਬੇਸ਼ੱਕ ਨਹੀਂ ਆਉਣਾ ਜਾਣਾ ਸੀ, ਪਰ ਆਮ ਯਾਤਰੂਆਂ ਨੇ ਜਿਨ੍ਹਾਂ ਨੇ ਆਪਣੇ ਆਪਣੇ ਕਿਸੇ ਵਿਆਹ ਸਮਾਗਮ ਕਿਤੇ ਨਾ ਕਿਤੇ ਜਾਣਾ ਆਉਣਾ ਹੁੰਦਾ, ਉਹਨਾਂ ਨੇ ਜਾਂ ਬਾਜ਼ਾਰ ਆਉਣਾ ਜਾਣਾ ਹੁੰਦਾ ਹੈ, ਉਹਨਾਂ ਨੇ ਫਿਰ ਚਰਚਾਵਾਂ ਖੂਬ ਕੀਤੀਆਂ, ਕਿਉਂਕਿ ਕਿਸੇ ਵੀ ਬੱਸ ਅੱਡੇ ਤੇ ਬੱਸ ਨਹੀਂ ਲੱਭ ਰਹੀ ਸੀ। ਸਾਰੀਆਂ ਬੱਸਾਂ ਤਾਂ ਰੈਲੀ ਲਈ ਲਾਈਆਂ ਸੀ। ਤੇ ਕਦੀ ਇਹ ਵਰਤਾਰਾ ਮਹੀਨਿਆਂ ਬਾਅਦ ਹੁੰਦਾ ਸੀ, ਕਦੀ ਫਿਰ 15 ਦਿਨ ਹੀ ਹੋਣ ਲੱਗ ਗਿਆ ਹੁੰਦਾ, 27-28 ਦਿਨ ਹੀ ਹੋਣ ਲੱਗ ਗਿਆ ਪੰਜਾਬ 'ਚ ਜੀ। ਸੋ ਇਸ ਲਈ ਖਾਸ ਕਰਕੇ ਪੰਜਾਬ ਦੀਆਂ ਪਿੰਡਾਂ ਵਾਲੀਆਂ ਬੀਬੀਆਂ
ਤੇ ਉਹ ਬੀਬੀਆਂ ਜਿਹੜੀਆਂ ਵਿਚਾਰੀਆਂ ਆਧਾਰ ਕਾਰਡ ਤੇ ਸਰਕਾਰੀ ਬੱਸੇ ਚੜ੍ਹਨਾ ਸੀ ਜਿਨ੍ਹਾਂ ਨੇ, ਉਹਨਾਂ ਨੂੰ ਨਹੀਂ ਬੱਸ ਮਿਲੀ। ਫਿਰ ਤੁਸੀਂ ਅੰਦਾਜ਼ਾ ਲਾ ਲਓ ਪ੍ਰਵੀਨ ਜੀ ਕਿ ਆਪਣੀਆਂ ਪਿੰਡ ਵਾਲੀਆਂ ਮਾਈਆਂ ਫਿਰ ਸੇਵਾ ਕਿਵੇਂ ਕਰਦੀਆਂ ਨੇ, ਕਿਹੜੀ ਭਾਸ਼ਾ 'ਚ ਕਿਹੜੇ ਅੰਦਾਜ਼ ਕਰਦੀਆਂ ਨੇ। ਫਿਰ ਅੱਡਿਆਂ ਤੇ ਸੇਵਾ ਉਵੇਂ ਹੋਈ ਸਰਕਾਰ ਦੀ, ਉਵੇਂ ਚਰਚਾ ਹੋਈ ਰੈਲੀ ਦੀ। ਸੋ ਇਸ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅਸੀਂ ਕਿਹੜੇ ਕੰਮਾਂ ਲਈ ਬੱਸਾਂ ਲਾਈਆਂ ਨੇ। ਤੇ ਤੁਸੀਂ ਤਾਂ ਕਹਿੰਦੇ ਸੀ ਔਰਬਿਟ ਰੋਕ ਦੇਣੀ ਆ, ਪ੍ਰਾਈਵੇਟ ਟਰਾਂਸਪੋਰਟ ਜਿਹੜਾ ਧੱਕਾ ਕਰਦਾ ਉਹ ਬੰਦ ਹੋ ਜਾਣਾ, ਤੇ ਉਹ ਤਾਂ ਭਰ ਕੇ ਚੱਲ ਰਹੀਆਂ ਸੀ, ਕੱਲ ਵੀ ਤੇ ਪਹਿਲਾਂ ਵੀ ਚੱਲ ਰਹੀਆਂ, ਪੌਣੇ 2 ਸਾਲਾਂ ਦੀਆਂ ਉਹ ਚੱਲ ਰਹੀਆਂ ਨੇ। ਤੇ ਸਰਕਾਰੀ ਬੱਸਾਂ ਸੜਕਾਂ ਤੇ ਲੱਭਦੀਆਂ ਨਹੀਂ, ਉਹ ਰੈਲੀਆਂ 'ਚ ਬੰਦੇ ਢੋ ਰਹੀਆਂ ਨੇ। ਸੋ ਇਸ ਲਈ ਖੂਬ ਚਰਚਾ ਹੋਈ। ਚਰਚਾ ਨਵਜੋਤ ਸਿੱਧੂ ਦੀ ਰੈਲੀ ਦੀ ਵੀ ਹੋਈ, ਠੀਕ ਹੈ, ਕਾਂਗਰਸੀ ਲੱਭੇ ਨਹੀਂ ਉਹ 'ਚ। ਅੱਛਾ, ਰਾਜਾ ਬੜਿੰਗ ਦਾ ਧੜਾ ਗਿਆ, ਨਾ ਕਾਂਗੜ ਦਾ ਧੜਾ ਗਿਆ, ਨਾ ਪ੍ਰਤਾਪ ਬਾਜਵਾ ਗਏ, ਨਾ ਸੁਖਜਿੰਦਰ ਰੰਧਾਵਾ ਗਏ ਹੈ, ਤੇ ਨਾ ਹੋਰ ਲੀਡਰਸ਼ਿਪ। ਤੇ ਜਦੋਂ ਕਾਂਗਰਸੀਆਂ ਨੂੰ ਪੁੱਛਿਆ ਕਿ ਗਏ ਨਹੀਂ ਬਈ, ਰੈਲੀ ਤਾਂ ਠੀਕ ਠਾਕ ਰਹੀ ਆ ਸਿੱਧੂ ਦੀ, ਲੋਕਾਂ ਨੇ ਚੰਗਾ ਸੁਣਿਆ, ਉਹ ਕਹਿੰਦੇ ਜੀ ਇਹ ਤਾਂ ਸਿੱਧੂਆਂ ਦੀ ਰੈਲੀ ਆ, ਕਾਂਗਰਸ ਦੀ ਰੈਲੀ ਨਹੀਂ ਆ। ਅੱਛਾ, ਨਵਜੋਤ ਸਿੰਘ ਸਿੱਧੂ ਕਹਿ ਰਿਹਾ ਜਿੱਤੇਗਾ ਪੰਜਾਬ ਦੇ ਬੈਨਰ ਥੱਲੇ ਰੈਲੀ ਆ, ਤਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ। ਕਹਿੰਦੇ ਮਹਿਰਾਜ ਪਿੰਡ ਕਿਹਦਾ, ਕੈਪਟਨ ਦਾ ਜੱਦੀ ਪਿੰਡ, ਤੇ ਕੈਪਟਨ ਕੌਣ, ਸਿੱਧੂ। ਤੇ ਉਹ ਪਿੰਡ ਦੇ ਜ਼ਿਆਦੇ ਵਾਸੀ ਕੌਣ ਨੇ, ਸਿੱਧੂ। ਤੇ ਮਹਿਰਾਜ ਦੇ ਆਲੇ ਦੁਆਲੇ ਦਰਜਨਾਂ ਪਿੰਡ ਕਿਹੜੇ ਨੇ, ਸਿੱਧੂਆਂ ਦੇ ਪਿੰਡ ਨੇ। ਇਸ ਲਈ ਨਵਜੋਤ ਸਿੱਧੂ ਨੂੰ ਬੁਲਾਇਆ ਸੀ, ਤਾਂ ਸਿੱਧੂਆਂ ਦੀ ਰੈਲੀ ਆ। ਕਹਿੰਦੇ ਕਾਂਗਰਸ ਆਪਣਾ ਪੱਲਾ ਐ ਬਚਾ ਰਹੀ ਸੀ, ਪਰ ਸਿੱਧੂ ਦੀ ਹਮਲੇ ਕਾਂਗਰਸ ਤੇ ਵੀ ਉਨੇ ਹੀ ਸੀ, ਆਪ ਤੇ ਵੀ ਉਨੇ ਸੀ। ਕਹਿੰਦਾ ਆਪ ਵਾਲੇ ਤੇ ਕਾਂਗਰਸ ਵਾਲੇ ਬੜੇ ਲੀਡਰ 2020 ਖੇਡ ਰਹੇ ਨੇ, ਤੇ 2024 ਚ ਸਾਰੇ ਆਊਟ ਹੋ ਜਾਣਗੇ ਜੇ ਮਿਲ ਕੇ ਖੇਡਣਗੇ। ਉਹਨੇ ਇੱਥੇ ਵੀ ਸਵਾਲ ਖੜਾ ਕੀਤਾ, ਤੇ ਇਸ ਨੇ ਇਹ ਸਵਾਲ ਖੜਾ ਕਰਤਾ ਕਿ ਨਵਜੋਤ ਸਿੱਧੂ ਕੀ ਕਾਂਗਰਸ ਚ ਰਹੂਗਾ ਜਾਂ ਨਹੀਂ ਰਹੂਗਾ। ਤੇ ਜੇ ਨਹੀਂ ਰਹੂਗਾ ਤਾਂ ਆਪ ਚ ਤਾਂ ਜਾਊਗਾ ਨਹੀਂ, ਹੁਣ ਕਿੱਥੇ ਜਾਊਗਾ, ਕੀ ਘਰ ਵਾਪਸੀ ਜੀ ਜਾਂ ਕੋਈ ਨਵੀਂ ਧਿਰ। ਪਰ ਜਦੋਂ ਕਿ ਨਵਜੋਤ ਸਿੱਧੂ ਨੇ ਇਹ ਤਾਂ ਸਪਸ਼ਟ ਕਰਤਾ ਕਿ ਮੈਂ ਚੋਣ ਨਹੀਂ ਲੜਨੀ ਲੋਕ ਸਭਾ, ਹਾਂਜੀ ਕੀਤੀ, ਪਰ ਜਾਣਾ ਕਿੱਧਰ ਅਜੇ ਸਪਸ਼ਟ ਨਹੀਂ ਹੈਗਾ। ਪਰ ਇਹਨਾਂ ਦੋਵਾਂ ਰੈਲੀਆਂ ਦੇ ਵਿਚਾਲੇ ਬੇਸ਼ੱਕ ਅੱਜ ਤੀਜੀ ਰੈਲੀ ਖੋਰ ਹੋਣੀ ਆ, ਯੂਥ ਅਕਾਲੀ ਦਲ ਵੱਲੋਂ ਇੱਕ ਰੈਲੀ ਮੋੜ ਮੰਡੀ ਚ ਅੱਜ ਕੀਤੀ ਜਾ ਰਹੀ ਆ, ਠੀਕ ਹੈ। ਪਰ ਨਵਜੋਤ ਸਿੱਧੂ ਤੇ ਆਮ ਆਦਮੀ ਭਗਵੰਤ ਮਾਨ ਕੇਜਰੀਵਾਲ ਦੀ ਰੈਲੀ ਦੇ ਵਿਚਾਲੇ ਕੁੱਤਿਆਂ ਦੀ ਦੌੜ ਬਹੁਤ ਚਰਚਾ ਚ ਰਹੀ ਪ੍ਰਵੀਨ ਜੀ। ਇੱਕ ਪਾਸੇ ਮੋੜ ਮੰਡੀ ਚ ਰੈਲੀ ਆ ਸਰਕਾਰ ਦੀ, ਸਾਰਾ ਦਮਖਮ ਉਧਰ ਲਾਇਆ, ਪੁਲਿਸ ਤੰਤਰ, ਪ੍ਰਸ਼ਾਸਨ ਤੰਤਰ, ਗੱਡੀਆਂ, ਸਰਕਾਰੀ ਅਮਲਾ ਫਾਲਾ, ਢੋਆ ਢਵਾਈ, ਸਾਰਾ ਕੁਝ। ਤੇ ਦੂਏ ਪਾਸੇ ਸੱਤਾ ਤੋਂ ਬਾਹਰ ਧਿਰ, ਪਾਰਟੀ ਤੋਂ ਵੀ ਕਿਨਾਰੇ ਲੱਗੀ ਧਿਰ ਨਵਜੋਤ ਸਿੱਧੂ ਦੀ ਰੈਲੀ ਆ। ਤੇ ਤਾਂ ਵੀ ਸਰਕਾਰ ਨੂੰ ਕਿੰਨਾ ਡਰ ਲੱਗਦਾ ਕਿ ਮਹਿਰਾਜ ਪਿੰਡ ਚ ਨਵਜੋਤ ਸਿੱਧੂ ਦੀ ਰੈਲੀ ਦੇ ਬਰਾਬਰ ਹੀ ਉਸੇ ਪਿੰਡ ਦੇ ਅੰਦਰ ਕੁੱਤਿਆਂ ਦੀ ਦੌੜ ਕਰਾਈ, ਸਰਕਾਰੀ ਤੌਰ ਤੇ ਸਮਾਗਮ ਕਰਾ ਕੇ। ਜੀ ਤੇ ਮਤਲਬ ਧਿਆਨ ਹਟਾਉਣ ਲਈ। ਸੋ ਇੱਥੋਂ ਤੱਕ ਹੈ ਜੀ, ਇਸ ਲਈ ਰੈਲੀਆਂ ਦੀ ਵੀ ਚਰਚਾ ਤੇ ਕੁੱਤਾ ਦੌੜ ਦੀ ਵੀ ਚਰਚਾ ਜੀ। ਤੇ ਸ਼ਰਮਾ ਜੀ, ਐਮਪੀਆਂ ਦੀ ਗੱਲ ਕਰੀਏ, ਨਵਾਂ ਹੀ ਇੱਕ ਮਾਰਕਾ ਮਾਰਦਿਆਂ ਭਾਰਤੀ ਸੰਸਦ ਪ੍ਰਣਾਲੀ ਦੇ ਵਿੱਚ ਕਹਿੰਦੇ ਇੱਕੋ ਦਿਨ ਹੀ 78 ਐਮਪੀ ਸਸਪੈਂਡ ਕਰਤੇ ਜੀ। ਪ੍ਰਵੀਨ ਜੀ ਕਹਿੰਦੇ ਜੀ ਕਿ ਉਹ ਰੌਲਾ ਪਾਉਂਦੇ ਨੇ, ਜੀ ਉਹ ਰੌਲਾ ਇਹ ਪਾਉਂਦੇ ਨੇ ਕਿ ਸੁਰੱਖਿਆ ਸੰਨ ਦੇ ਮਾਮਲੇ ਤੇ ਉਹ ਸਵਾਲ ਕਰਦੇ ਨੇ ਕਿ ਸਰਕਾਰ ਜਵਾਬ ਦੇਵੇ, ਤੁਹਾਡੀ ਹਾਈਟੈਕ ਸੰਸਦ, ਮੋਦੀ ਜੀ ਦੀ ਪ੍ਰਚਾਰੀ ਸੰਸਦ ਕੇ ਬਿਲਡਿੰਗ ਬਾ ਕਮਾਲ, ਕੋਈ ਖਤਰਾ ਨਹੀਂ, ਕੁਝ ਨਹੀਂ। ਉਹ ਕਹਿੰਦੇ ਜੀ ਬੇਸ਼ੱਕ ਉਹ ਨੌਜਵਾਨ ਕੁਝ ਵੀ ਹਥਿਆਰ ਲੈ ਕੇ ਨਹੀਂ ਆਏ ਸੀ ਜੀ, ਕੋਈ ਇਹੋ ਜਿਹੀ ਚੀਜ਼ ਲੈ ਕੇ ਨਹੀਂ ਆਏ ਸੀ, ਪਰ ਅੰਦਰ ਤਾਂ ਆ ਕੇ ਦਿਖਾਤਾ ਨਾ ਕਿ ਤੁਹਾਡੀ ਕਿੰਨੀ ਕੁ ਸੁਰੱਖਿਆ ਹੈ। ਸੋ ਕਹਿੰਦੇ ਜੀ ਉਸ ਮਸਲੇ ਤੇ ਜਵਾਬ ਮੰਗਦੀਆਂ ਨੇ ਤਰ੍ਹਾਂ, ਕਾਰਵਾਈ ਜਵਾਬ ਮੰਗਣ ਵਾਲਿਆਂ ਤੇ ਹੋ ਰਹੀ ਆ। ਠੀਕ ਹੈ। ਤੇ ਸਪੀਕਰ ਸਾਹਿਬ ਕਹਿੰਦੇ ਤਰੀਕਾ ਸਹੀ ਨਹੀਂ ਜੀ, ਨਾ ਅਮਿਤ ਸ਼ਾਹ ਜਵਾਬ ਦੇਵੇ ਉਸ ਮਸਲੇ ਤੇ, ਨਾ ਪ੍ਰਧਾਨ ਮੰਤਰੀ ਜਵਾਬ ਦੇਣ, ਨਾ ਸਰਕਾਰ ਜਵਾਬ ਦੇਵੇ। ਕਹਿੰਦੇ ਜੀ ਕਾਨੂੰਨ ਆਪਣੀ ਕਾਰਵਾਈ ਕਰ ਰਹੀ ਆ ਤੇ ਬੰਦੇ ਫੜੇ ਗਏ, ਇਸ ਲਈ ਤਾਂ ਜਵਾਬ ਨਹੀਂ ਬਣਦਾ। ਪਰ ਜਦੋਂ ਮੈਂਬਰ ਪਾਰਲੀਮੈਂਟ ਕਹਿੰਦੇ ਨੇ ਕਿ ਫਿਰ ਚਰਚਾ ਤਾਂ ਕਰੋ, ਬਹਿਸ ਤਾਂ ਕਰੋ, ਗੱਲ ਤਾਂ ਕਰੋ, ਇਹਦੇ ਲਈ ਖਾਮੀ ਤਾਂ ਆਪਣੀ ਮੰਨੋ, ਗਲਤੀ ਤਾਂ ਆਪਣੀ ਮੰਨੋ। ਕਿ ਜਦੋਂ 22 ਸਾਲ ਪਹਿਲਾਂ ਘਟਨਾ ਵਾਪਰੀ ਸੀ, ਅੱਤਵਾਦੀ ਹਮਲਾ ਸੀ, ਉਹ ਵਿਦੇਸ਼ੀ ਤਾਕਤਾਂ ਦਾ ਹਮਲਾ ਸੀ, ਬਾਹਰੋਂ ਹਮਲਾ ਸੀ, ਪਰ ਉਹ ਨਾਕਾਮੀ ਕਿਹਦੀ ਸੀ, ਸਰਕਾਰ ਦੀ ਉਹ ਸੀ ਨਾ। ਤੇ ਅਗਲੇ ਸੰਸਦ ਤੱਕ ਵੜ ਗਏ। ਤੇ ਤੁਸੀਂ ਗੱਲ ਕਰਦੇ ਹੋ ਕਿ ਸਾਡੇ ਜਦੋਂ ਹੱਥਾਂ 'ਚ ਦੇਸ਼ ਹੈ ਤਾਂ ਦੇਸ਼ ਸੁਰੱਖਿਅਤ ਹੈ, ਤੇ ਸਰਹੱਦ ਛੱਡੋ ਤਾਂ ਸੰਸਦ 'ਚ ਆ ਗਏ। ਤੇ ਉਹ ਸਰਕਾਰ ਵੀ ਵਾਜਪਾਈ ਦੀ, ਭਾਜਪਾ ਦੀ ਸਰਕਾਰ ਸੀ। ਤੇ ਕਹਿੰਦੇ ਹੁਣ 22 ਸਾਲਾਂ ਬਾਅਦ ਬਾਹਰੋਂ ਨਹੀਂ ਆਏ, ਨਿਆਣੇ ਆਪਣੇ ਸੀ, ਬੱਚੇ ਆਪਣੇ ਸੀ, ਕਿਸੇ ਸਿੱਧੇ ਅਜੇ ਸ਼ੁਰੂਆਤੀ ਜਾਂਚ ਇਹ ਲੱਗ ਰਿਹਾ ਕਿ ਕਿਸੇ ਧਿਰ ਨਾਲ ਸਿੱਧੇ ਨਹੀਂ ਜੁੜੇ। ਇੱਕ ਪਿੰਡ ਦੀ ਕੁੜੀ ਜਿਹੜੀ ਇਸ ਸ਼ਾਮਲ ਹੈ, ਜਿਹੜੀ ਫੜੀ ਗਈ ਹੈ, 5 ਜਣੇ ਫੜੇ, ਉਹਨਾਂ 'ਚ 2 ਕੁੜੀਆਂ ਨੇ ਹਰਿਆਣੇ ਵਾਲੀ, ਉਹਦੀ ਹੱਕ 'ਚ ਤਾਂ ਹਰਿਆਣੇ ਦੀ ਪੰਚਾਇਤ ਹੋ ਗਈ। ਤੇ ਦੂਏ ਪਾਸੇ 5 'ਚ ਜਿਹੜਾ ਮੁੰਡਾ ਫੜਿਆ, ਉਹਦਾ ਪਿਓ ਕਹਿੰਦਾ ਕਿ ਭਾਈ ਇਹ ਤਾਂ ਬੀਜੇਪੀ ਦਾ ਹੀ ਵਰਕਰ ਹੈ, ਜੀ ਇਹ ਤਾਂ ਮੋਦੀ ਦਾ ਫੈਨ ਹੈ, ਬੀਜੇਪੀ ਦੇ ਹੀ ਪਾਸ ਤੇ ਗਿਆ। ਇਹ ਪਾਸ ਜਿਹੜਾ ਐਂਟਰੀ ਪਾਸ ਮਿਲਿਆ 2 ਜਣਿਆਂ ਨੂੰ, ਭਾਜਪਾ ਦੇ ਐਮਪੀ ਦੀ ਬਜਾਏ ਵਿਰੋਧੀ ਦਲਾਂ ਦੀ ਗੱਲ ਛੱਡੋ, ਜੇ ਭਾਜਪਾ ਦੇ ਸਹਿਯੋਗੀ ਦਲ ਦਾ ਵੀ ਕਿਸੇ ਐਮਪੀ ਦਾ ਹੁੰਦਾ
ਤਾਂ ਹੁਣ ਤੱਕ ਉਹ ਦੇਸ਼ ਧਰੋਹੀ ਕਰਾਰ ਦੇ ਦਿੱਤਾ ਹੁੰਦਾ ਉਹ MP। ਬਿਲਕੁਲ ਜੀ, ਬਿਲਕੁਲ ਤੇ ਹੁਣ ਆਪਣੇ ਦਾ ਤਾਂ ਹੁਣ ਸਵਾਲ ਨਹੀਂ ਹੈ। ਹੂੰ। ਤੇ ਇਸ ਲਈ ਇਹ ਸਾਰੇ ਪਹਿਲੂ ਤੇ ਉੱਥੇ ਹਗਾਮਾ ਹੁੰਦਿਆਂ ਬਕਾਇਦਾ ਤੌਰ ਤੇ ਇੱਕ ਦਿਨ ਚ 78 MP ਸਸਪੈਂਡ ਕੀਤੇ ਗਏ, ਔਰ ਭਾਰਤੀ ਸੰਸਦੀ ਰਿਕਾਰਡ ਚ ਸ਼ਾਇਦ ਐਡੀ ਵੱਡੀ ਗਿਣਤੀ ਚ ਇੱਕ ਦਿਨ ਚ ਕਦੇ ਵੀ MP ਸਸਪੈਂਡ ਨਹੀਂ ਹੋਏ। ਪ੍ਰਵੀਨ ਜੀ, ਓਮ ਬਿਰਲਾ ਨੇ 33 ਲੋਕ ਸਭਾ ਦੇ ਮੈਂਬਰ ਸਸਪੈਂਡ ਕੀਤੇ ਕੱਲ ਚ। ਇਸੇ ਤਰ੍ਹਾਂ ਜਗਦੀਪ ਧਨਖੜ ਨੇ ਰਾਜ ਸਭਾ ਦੇ 45 ਮੈਂਬਰ ਸਸਪੈਂਡ ਕੀਤੇ। ਤੇ ਇੰਜ ਇਹ ਗਿਣਤੀ 78 ਬਣਦੀ ਹੈ। 78 ਚੋਂ 64 ਪੂਰੇ ਸੈਸ਼ਨ ਲਈ ਸਸਪੈਂਡ ਨੇ। ਠੀਕ ਹੈ। ਇਸ ਮਾਨਸੂਨ ਇਜਲਾਸ, ਇਸ ਸਰਦ ਰੁੱਤ ਇਜਲਾਸ ਦੇ ਲਈ 64 ਦੇ 64, ਜਿਨ੍ਹਾਂ ਚੋਂ 30 ਲੋਕ ਸਭਾ ਦੇ ਤੇ 34 ਰਾਜ ਸਭਾ ਦੇ, ਇਹ ਪਰਮਾਨੈਂਟ ਸਸਪੈਂਡ ਨੇ। ਜਦੋਂ ਕਿ 14 ਪਿਛਲੇ ਦਿਨੀ ਸ਼ੁੱਕਰਵਾਰ ਨੂੰ ਸਸਪੈਂਡ ਕਰਤੇ ਸੀ, ਜਦੋਂ ਮੁੱਦਾ ਬਣਿਆ ਇਸ ਦਾ। 8ਵਾਂ ਦਿਨ ਸੀ ਮੈਂ ਕਹਾਂ ਉਦੋਂ। ਸੋ ਉਸ ਦਿਨ 8ਵੇਂ-9ਵੇਂ ਦਿਨ ਉਹ 14 ਚ 13 ਲੋਕ ਸਭਾ ਦੇ ਸੀ, 1 ਰਾਜ ਸਭਾ ਦਾ ਸੀ। 14 ਨੂੰ ਮਿਲਾ ਕੇ 92 ਹੁਣ ਤੱਕ ਸਸਪੈਂਡ ਕਰਤੇ। ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜੇ ਚੁਣੇ ਨੁਮਾਇੰਦਿਆਂ ਦੀ ਗੱਲ ਨਹੀਂ ਸੁਣਦੇ, ਉਹ ਲੋਕਾਂ ਦੀ ਗੱਲ ਕੀ ਸੁਣਦੇ ਹੋਣਗੇ ਫਿਰ। ਜੀ ਇਹ ਕਿੰਨੇ ਲੱਖਾਂ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਨੇ ਮੈਂਬਰ ਪਾਰਲੀਮੈਂਟ, ਤੁਸੀਂ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ। ਮੈਂ ਤਾਂ ਉਮੀਦ ਕਰਦਾ ਸੀ ਕਿ ਸੰਸਦ 'ਚ ਚਰਚਾ ਹੁੰਦੀ ਕਿ ਭਾਈ ਜੇ ਉਹ ਹਥਿਆਰ ਲੈ ਕੇ ਨਹੀਂ ਆਏ, ਉਹ ਕੋਈ ਹਮਲਾ ਕਰਨ ਨਹੀਂ ਆਏ, ਕਿਸੇ ਤੇ ਕੁਝ ਨਹੀਂ ਆਏ, ਪਰ ਸੰਸਦ 'ਚ ਆਪਣੀ ਆਵਾਜ਼ ਪ੍ਰਗਟਾਉਣ ਆਏ ਤੇ ਉਹਨਾਂ ਦਾ ਤਰੀਕਾ ਗਲਤ ਸੀ। ਉਹਨਾਂ ਅਨੁਸਾਰ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈ, ਅਦਾਲਤ ਦੇ ਅੰਦਰ ਉਹਨਾਂ ਦੇ ਕੇਸ ਚੱਲਣਾ, ਪਰ ਆਪਾਂ ਬਤੌਰ ਸੰਸਦ ਮੈਂਬਰ ਉਹਨਾਂ ਦੀ ਗੱਲ ਸੁਣਨ ਤਾਂ ਚੱਲ ਜੀ, ਇੱਕ ਕਮੇਟੀ ਬਣਾ ਲਓ ਕਿ ਆਪਾਂ ਨਿਆਣਿਆਂ ਨੂੰ ਮਿਲਣ ਚੱਲੀਏ, ਮੁੰਡਿਆਂ ਕੁੜੀਆਂ ਨੂੰ ਮਿਲੀਏ, ਉਹਨਾਂ ਦੀ ਗੱਲ ਸੁਣੀਏ, ਕਹਿਣਾ ਕੀ ਚਾਹੁੰਦੇ ਸੀ ਉਹ। ਪਰ ਇੱਥੇ ਤੱਕ ਤਾਂ ਸੱਤਾਧਾਰੀ ਕੀ ਵਿਰੋਧੀ ਵੀ ਨਹੀਂ ਆ ਜਿਹੜੇ 78 ਰੌਲਾ ਪਾਉਂਦੇ ਸਸਪੈਂਡ ਹੋਏ, ਇਹਨਾਂ ਨੇ ਵੀ ਇਸ ਪਹਿਲੂ ਦੀ ਗੱਲ ਹੀ ਨਹੀਂ ਕੀਤੀ। ਜੀ ਇੱਥੇ ਸਾਰੇ ਆਪਣੇ ਆਪ ਨੂੰ ਚਮਕਾਉਣ 'ਚ, ਆਪਣੇ ਆਪ ਨੂੰ ਪ੍ਰਗਟਾਉਣ 'ਚ, ਆਪਣੇ ਆਪ ਨੂੰ ਸਨਮਾਨ ਲੈਣ 'ਚ ਤੇ ਆਪਣੇ ਆਪ ਨੂੰ ਬੜਾ ਦਿਖਾਉਣ 'ਚ ਲੱਗੇ ਨੇ। ਪਰ ਸਰਕਾਰ ਇਸ ਮਸਲੇ ਤੋਂ ਗੱਲ ਕਰਨ ਤੋਂ ਭੱਜ ਰਹੀ ਆ, ਕਿਉਂਕਿ ਸਵਾਲ ਸਰਕਾਰ ਦੇ ਪਾਲੇ 'ਚ ਵੱਡਾ ਖੜਾ ਕਿ ਚਾਹੇ 22 ਸਾਲ ਪਹਿਲਾਂ ਸੀ ਤੇ ਚਾਹੇ 22 ਸਾਲ ਬਾਅਦ ਆ, ਭਾਜਪਾ ਦੀ ਸਰਕਾਰ 'ਚ 2 ਵਾਰ ਪੁਰਾਣੀ ਸੰਸਦ ਤੋਂ ਲੈ ਕੇ ਨਵੀਂ ਸੰਸਦ ਤੱਕ, ਚਾਹੇ ਹਮਲਾ ਕਹਿ ਲਓ ਇਹਨੂੰ, ਚਾਹੇ ਅੰਦਰੂਨੀ ਖਾਮੀ ਕਹਿ ਲਓ, ਇਹ ਹੋਇਆ। ਇਹਦੇ ਲਈ ਜਵਾਬਦੇਹੀ ਤੁਹਾਡੀ ਬਣਦੀ ਆ, ਪਰ ਉਹ ਜਵਾਬ ਦੇਣੋਂ ਭੱਜ ਰਹੇ। ਨਵੀਂ ਸੰਸਦੀ ਇਮਾਰਤ ਦੇ ਵਿੱਚ ਨਵੀਆਂ ਪਿਰਤਾਂ ਪਾਈਆਂ ਜਾ ਰਹੀਆਂ ਨੇ, ਜਿੱਥੇ ਸਵਾਲ ਪੁੱਛਣ ਵਾਲਿਆਂ ਨੂੰ ਸਸਪੈਂਡ ਕੀਤਾ ਜਾ ਰਿਹਾ ਤੇ ਗਾਲਾਂ ਕੱਢਣ ਵਾਲਿਆਂ ਨੂੰ ਅਫਸੋਸ ਦੇਖ ਕੇ ਪ੍ਰਗਟਾ ਕੇ ਬਸ ਉਹਨਾਂ ਦਾ ਬੁੱਤਾ ਸਾਰਿਆ ਜਾ ਰਿਹਾ। ਬਿਲਕੁਲ। ਤੇ ਜਾਂਦੇ ਗੱਲ ਕਰੀਏ, ਸੰਸਦ ਦੇ ਵਿੱਚ ਸਨ ਲੱਗੀ ਹੈ, ਪਰ ਸਖਤੀ ਵਿਧਾਨ ਸਭਾ ਦੇ ਵਿੱਚ ਹੋ ਗਈ ਪੰਜਾਬ ਦੇ ਵਿੱਚ। ਸ਼ਰਮਾ ਜੀ। ਬਿਲਕੁਲ ਜੀ, ਇਹ ਅਕਸਰ ਆਮ ਤੌਰ ਤੇ ਇਹ ਤਾਂ ਵੈਸੇ ਵਰਤਾਰਾ ਹੁੰਦਾ ਹੀ ਹੈ ਕਿ ਜਦੋਂ ਕੋਈ ਕਿਤੇ ਘਟਨਾ ਵਾਪਰ ਜਾਵੇ ਤਾਂ ਉਸ ਤੋਂ ਬਾਅਦ ਉਹਦੇ ਨਾਲ ਸੰਬੰਧਿਤ ਸਾਰਾ ਕੁਝ ਫਿਰ ਲਾਲਸ਼ਕਰ ਤੇਜ਼ ਹੋ ਜਾਂਦਾ ਕਿ ਨਹੀਂ ਜੀ ਨਿਗਰਾਨੀ ਰੱਖੋ। ਕੀ ਇਹ ਲਗਾਤਾਰ ਤਾਂ ਰਹੂਗੀ ਜਾਂ ਨਹੀਂ, ਇਹ ਵੱਖਰੀ ਗੱਲ ਆ। ਪਰ ਫਿਲਹਾਲ ਪੰਜਾਬ, ਹਰਿਆਣਾ ਦੀਆਂ ਵਿਧਾਨ ਸਭਾਵਾਂ 'ਚ ਵੀ ਜਿਹੜਾ ਸਾਡਾ ਸਕੱਤਰੇਤ ਹੈ, ਉਹਦੇ ਵਿੱਚ 2 ਹੀ ਵਿਧਾਨ ਸਭਾਵਾਂ ਨਾਲ ਨੇ ਪੰਜਾਬ ਤੇ ਹਰਿਆਣਾ ਦੀਆਂ, ਉੱਥੇ ਸਖਤੀ ਨਜ਼ਰ ਆਉਣ ਲੱਗੀ। ਜਿਵੇਂ ਹਰਿਆਣਾ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਉਸ ਦੌਰਾਨ ਪਤਾ ਲੱਗ ਰਿਹਾ ਕਿ ਹੁਣ MLA ਦੀਆਂ ਗੱਡੀਆਂ ਵੀ ਵਿਧਾਨ ਸਭਾ ਦੇ ਮੂਹਰੇ ਨਹੀਂ ਖੜਨ ਦਿੱਤੀਆਂ ਗਈਆਂ ਕੱਲ। ਠੀਕ ਹੈ। ਜਦੋਂ ਕਿ ਅੱਗੇ ਤਾਂ ਉੱਥੇ ਤੱਕ ਅਫਸਰਾਂ ਦੀ ਗੱਡੀਆਂ ਵੀ ਆਉਂਦੀਆਂ ਸੀ, ਹੈ ਨਾ। ਚੰਡੀਗੜ੍ਹ ਪੁਲਿਸ ਵੱਖਰੇ ਤੌਰ ਤੇ ਪਹਿਰਿਆਂ ਤੇ ਲੱਗੀ, ਹਰਿਆਣਾ ਪੁਲਿਸ ਵੱਖਰੇ ਤਰ੍ਹਾਂ ਤੇ ਲੱਗੀ ਆ, ਪੰਜਾਬ ਵਾਲੇ ਵੱਖਰੇ ਖੜੇ ਨੇ, ਉਹ ਸਖਤੀ ਹੈ। ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਹਵਾਲੇ ਨਾਲ ਵੀ ਇਹ ਖਬਰ ਨਿਕਲ ਰਹੀ ਹੈ ਕਿ ਇੱਥੇ ਤਕਨੀਕੀ ਤੌਰ ਤੇ ਸਖਤੀ ਵਧਾਉਣ ਲਈ ਰਣਨੀਤੀ ਬਣਾ ਲਈ ਗਈ ਹੈ। ਕੁਲਤਾਰ ਸੰਧਵਾ ਜੀ ਨੇ ਸਰਕਾਰ ਦੇ ਵੀ ਧਿਆਨ 'ਚ ਲਿਆਤਾ ਤੇ ਆਪਣੇ ਹਵਾਲੇ ਨਾਲ ਵੀ ਉਹਨਾਂ ਨੇ ਬੈਠਕ ਕਰਕੇ ਤੈਅ ਕਰ ਲਿਆ ਕਿ ਹੁਣ ਜਿਹੜਾ ਵੀ ਅੰਦਰ ਆਊਗਾ, ਖਾਸ ਕਰ ਵਿਜ਼ਟਰ ਪਾਸ ਦੇ ਉੱਤੇ, ਹੈ ਨਾ, ਉਹਦੇ ਲਈ ਸਾਰਾ ਕੁਝ ਇੰਨਾ ਸਖਤ ਹੋਊਗਾ ਕਿ ਉਹਦੇ ਲਈ ਐਂ ਲੰਘਣਾ ਆਸਾਨ ਨਹੀਂ ਹੋਊਗਾ। ਅੱਗੇ ਕੀ ਹੁੰਦਾ ਸੀ ਕਿ ਇੱਕ MLA 2 ਜਣਿਆਂ ਨੂੰ ਵਿਜ਼ਟਰ ਪਾਸ ਦੇ ਦਿੰਦਾ ਸੀ, ਉਹਦੇ ਪਰ ਬੰਦੇ ਦਾ ਨਾਂ ਲਿਖਿਆ, ਬੰਦੇ ਦਾ ਪਤਾ ਲਿਖਿਆ ਤੇ MLA ਵੱਲੋਂ ਜਿਹਦੇ ਵੱਲੋਂ ਆਇਆ ਉਹਦਾ ਨਾਂ ਤੇ ਦਸਤਖਤ ਹੋਏ ਨੇ ਕਿ ਇਹਦੇ ਵੱਲੋਂ ਹੈ ਜੀ, ਤੇ ਉਹ ਬੰਦੇ ਦਾ ID ਕਾਰਡ ਦੇਖਦੇ ਸੀ ਕਿ ਉਸੇ ਨਾਲ ਹੈ, ਜਾ ਭਾਈ ਚੱਲ ਜਾ, ਮੜੀ ਜਿਹੀ ਮਸ਼ੀਨ ਲਾ ਕੇ ਚੈੱਕ ਕਰ ਲੈਂਦੀ। ਹੁਣ ਇੱਕ ਤਾਂ ਤਿਆਰੀ ਹੋ ਰਹੀ ਹੈ ਕਿ ਇਹਨੂੰ ਡਿਜੀਟਲਾਈਜੇਸ਼ਨ ਕੀਤਾ ਜਾਵੇ। ਠੀਕ ਹੈ। ਉਸ ਦੀ ਬੰਦੇ ਦੀ ਕੈਮਰੇ 'ਚ ਰਿਕਾਰਡਿੰਗ ਹੋਵੇ, ਸਾਰਾ ਕੁਝ ਹੋਵੇ, ਉਸ ਨੂੰ ਬੁਲਾ ਕੇ ਜੇ ਉਹ ਨਿਸ਼ਾਨ ਨਸ਼ੂਨ ਜੇ ਲੈਣੇ ਆ ਉਹ ਲੈ ਜਾਣ ਤਾਂ ਕਿ ਕੱਲ ਨੂੰ ਕਿਸ ਤਰ੍ਹਾਂ ਲੱਭਣਾ ਪਵੇ ਬੰਦਾ ਲੱਭ ਜੇ। ਇੱਕ ਤਾਂ ਇਹ। ਦੂਸਰਾ ਕਹਿੰਦੇ ਕਿ ਉਹ ਪਾਸ ਦੇ ਉੱਤੇ ਫੋਟੋ ਲਾਜ਼ਮੀ ਕਰੋ ਕਿ ਬੰਦੇ ਦੀ ਫੋਟੋ ਲਾਈ ਜਾ ਸਕੇ। ਸੋ ਇਸ ਤਰ੍ਹਾਂ ਦੇ ਕੁਝ ਨੁਕਤੇ ਸੁਝਾਏ ਗਏ ਨੇ ਤੇ ਬੇਸ਼ੱਕ ਪੰਜਾਬ ਦੀ ਵਿਧਾਨ ਸਭਾ 'ਚ ਅਜੇ ਤੱਕ ਇਹੀ ਜੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ, ਕਦੇ ਕੁਝ ਇਹੀ ਜੀ ਹਰਕਤ ਕਿਸੇ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਪਰ ਇੱਕ ਵਾਰ ਇੱਕ ਬੀਬੀ ਜ਼ਰੂਰ ਅੰਦਰ ਆ ਗਈ ਸੀ ਜਦੋਂ ਸਿੰਘ ਜਾਖੜ ਵਿਰੋਧੀ ਧਿਰ ਦੇ ਲੀਡਰ ਸੀ, ਤਦ ਰੌਲਾ ਪਿਆ ਸੀ ਕਿ ਉਹ ਬੀਬੀ ਨੂੰ ਸਿੰਘ ਜਾਖੜ ਨਾਲ ਲਿਆਏ ਨੇ। ਸੋ ਏਦਾਂ ਇੱਕ ਵਾਰ ਗੱਲ ਜ਼ਰੂਰ ਹੋਈ, ਪਰ ਉਵੇਂ ਦਾ ਕੋਈ ਇਹੋ ਜਿਹਾ ਸੁਰੱਖਿਆ ਵਾਲਾ ਮਸਲਾ ਕਦੇ ਸਾਹਮਣੇ ਨਹੀਂ ਆਇਆ। ਪਰ ਤਾਂ ਵੀ ਸੰਸਦੀ ਕਾਰਵਾਈ ਦੇ, ਸੰਸਦੀ ਘਟਨਾ ਤੋਂ ਬਾਅਦ ਪੰਜਾਬ ਦੀ ਵਿਧਾਨ ਸਭਾ 'ਚ ਵੀ ਔਰ ਹਰਿਆਣੇ ਦੀ ਵਿਧਾਨ ਸਭਾ 'ਚ ਵੀ ਸਖਤੀ ਔਰ ਸਖਤ ਤਰੀਕੇ ਨਜ਼ਰ ਆਉਣ ਲੱਗੇ। ਜੇਕਰ ਲੋਕਾਂ ਨੂੰ ਇਹ ਭਰੋਸਾ ਹੋਵੇ ਸ਼ਰਮਾ ਜੀ
ਕਿ ਸਾਡੇ ਚੁਣੇ ਹੋਏ ਲੋਕ ਵਿਧਾਨ ਸਭਾਵਾਂ ਦੇ ਵਿੱਚ, ਰਾਜ ਸਭਾਵਾਂ ਦੇ ਵਿੱਚ, ਲੋਕ ਸਭਾ ਦੇ ਵਿੱਚ ਸਾਡੀ ਗੱਲ ਕਰਨਗੇ, ਲੋਕ ਕਿੱਥੋਂ ਆ ਜਾਣਗੇ? ਲੋਕ ਸਕੂਲ ਚੱਲਦੇ ਨੇ, ਲੋਕ ਦਖਲਅੰਦਾਜ਼ੀ ਕਰਦੇ ਆ, ਸਰਕਾਰੀ ਸਕੂਲ ਚੱਲਦੇ ਨੇ ਨਾ, ਸਰਕਾਰੀ ਬੈਂਕਾਂ ਚੱਲਦੀਆਂ, ਸਰਕਾਰੀ ਡਾਕਖਾਨੇ ਚੱਲਦੇ ਨੇ, ਸਰਕਾਰੀ ਹਸਪਤਾਲ ਚੱਲਦੇ ਨੇ, ਲੋਕ ਕਿਤੇ ਜਾਂਦੇ ਨੇ ਆਪਰੇਸ਼ਨ ਥੀਏਟਰ ਦੇ ਵਿੱਚ ਸਿੱਧੇ? ਲੋਕ ਕਿਤੇ ਨਹੀਂ ਦਖਲਅੰਦਾਜ਼ੀ ਕਰਦੇ। ਜਿੱਥੇ ਲੋਕਾਂ ਨੂੰ ਲੱਗਦਾ ਕਿ ਇੱਥੇ ਸਾਡੀ ਆਵਾਜ਼ ਨਹੀਂ ਪਹੁੰਚ ਰਹੀ, ਇੱਥੇ ਸਾਡੀ ਗੱਲ ਨਹੀਂ ਹੋ ਰਹੀ, ਉੱਥੇ ਲੋਕ ਹਾਂਜੀ, ਉੱਥੇ ਫਿਰ ਲੋਕ ਪਹੁੰਚਣਾ ਸ਼ੁਰੂ ਕਰ ਦਿੰਦੇ ਨੇ। ਠੀਕ ਹੈ, ਇੱਕ ਨੁਕਤੇ ਨਿਗਾਹ ਤੋਂ ਇਹ ਚੀਜ਼ਾਂ ਗਲਤ ਲੱਗਦੀਆਂ ਹੋਣਗੀਆਂ, ਪਰ ਅਸਲ ਦੇ ਵਿੱਚ ਕਈ ਵਾਰੀ ਸਿਸਟਮ ਨੂੰ ਅੰਤਰ-ਝਾਤ ਦੀ ਵੀ ਲੋੜ ਹੁੰਦੀ ਹੈ ਕਿ ਉਹਨੂੰ ਅੰਤਰ-ਝਾਤ ਹਾਂਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।